ਓਏ ਹੋਏ ਦਾ ਫੈਸਲਾ ਹੀ ਨਹੀਂ ਹੋ ਰਿਹਾ ਜੀ, ਕੋਈ ਫੈਸਲਾ ਨਹੀਂ ਹੋ ਰਿਹਾ ਜੀ। ਹਾਂਜੀ 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 ਬੰਦਿਆਂ ਦੇ ਮੂੰਹ ਲਾਲ ਹੋ ਗਏ ਜੀ, ਮੁੜ ਕੇ ਆ ਗਏ। ਵਾਹ, ਲਾ ਦੋ ਲਾ ਦੋ ਲਾ ਦੋ ਲਾ ਦੋ ਲਾ ਦੋ। ਅਸੀਂ ਜੀ ਹੁਣ ਲੂਣ ਦਾ ਤੋਹਫਾ ਦੇਣ ਲੱਗੇ ਆ। ਤੋਹਫਾ ਉਸ ਬੰਦੇ ਨੂੰ ਦੇਣਾ ਜਿਹੜਾ ਸਾਡੀ ਸਾਥ ਵਿੱਚ, ਸਾਡੇ ਇਕੱਠ ਦੇ ਵਿੱਚ ਇਸ ਟਾਈਮ ਪੂਰਾ ਪੰਜਾਬੀ ਲਿਬਾਸ ਪਾ ਕੇ ਬੈਠਾ ਹੋਵੇ। ਚਾਚਾ ਮਹਿੰਦੀ, ਤਾੜੀਆਂ। ਵਾਹ ਚਾਚਾ ਮਹਿੰਦੀ। ਸਾਰਿਆਂ ਦਾ ਇੱਕ ਇਰਾਦਾ, ਇੱਕ ਮਿਜ਼ਾਜ, ਬੇਸ਼ੱਕ। ਸਾਰਿਆਂ ਦਾ ਇੱਕ ਇਰਾਦਾ, ਇੱਕ ਮਿਜ਼ਾਜ, ਸਾਥੀ ਚੁਣ ਚੁਣ ਕੇ ਇਹੋ ਜੇ ਮੱਲੇ ਹੁਸੈਨ ਨੇ। ਮੇਰੇ ਦੇਸ ਉੱਤੇ ਮਾਲਕਾ ਨਾ ਉਤਰੇ ਕੋਈ ਅਜ਼ਾਬ, ਤੇਰਾ ਵਸੇ ਕਾਬਾ ਸੋਹਣਿਆ, ਸਾਡਾ ਵਸਦਾ ਰਵੇ ਪੰਜਾਬ। ਸਿਆਣੇ ਕਹਿੰਦੇ ਆ ਵੀ ਝੇੜਾ ਮੁੱਕੇ ਨਾ ਮੁੱਕੇ, ਪੰਚਾਇਤ ਕਾਵਾਂ ਦੀ ਵੀ ਹੁੰਦੀ। ਬੰਦੇ ਕੋ ਪੈਸਾ ਹੋਵੇ, ਦੌਲਤ ਹੋਵੇ, ਇੱਜ਼ਤ ਹੋਵੇ, ਤੰਦਰੁਸਤੀ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਦੁੱਖਾਂ ਨਾਲ ਮੱਥੇ ਲੱਗਦੇ ਆ। ਜੇ ਬੰਦਾ ਕਹੇ ਵੀ ਮੇਰੀ ਜ਼ਿੰਦਗੀ ਸਖਿਆਈਆਂ ਨਾ ਨਿਕਲ ਜੇ, ਤੇ ਇਹ ਝੂਠ ਆ। ਇਹੀ ਤਾਂ ਅਜ਼ਮੈਸ਼ਾਂ ਦਾ ਘਰ ਆ, ਇਹੀ ਅਜ਼ਮੈਸ਼ ਆ ਵੀ ਬੰਦੇ ਕੋ ਹਰ ਸ਼ੈ ਹੋਵੇ, ਫਿਰ ਵੀ ਬੰਦੇ ਨੂੰ ਦੁੱਖਾਂ ਨਾਲ ਮੱਥਾ ਲਾਣਾ ਹੀ ਪੈਂਦਾ। ਕਿਤੇ ਦੁੱਖ ਕਿਤੇ ਸੁੱਖ, ਹਰ ਬੰਦੇ ਨੂੰ ਕੱਟਣੇ ਪੈਂਦੇ ਆ। ਦੁੱਖਾਂ ਦਾ ਹੋਰ ਤਾਂ ਹੱਲ ਅਸੀਂ ਲੱਭਿਆ ਕੋਈ ਨਹੀਂ, ਸਿਰਫ ਇਹੀ ਹੱਲ ਆ ਵੀ ਬੰਦਾ ਬੰਦੇ ਦਾ ਦਾਰੂ ਆ, ਬੰਦਾ ਬੰਦੇ ਦਾ ਮਾਰੂ ਆ। ਵੀ ਕਿਤੇ ਰਲ ਕੇ ਬਹਿ ਜਾਓ ਤਾਂ ਬੰਦੇ ਨੂੰ ਆਪਣੇ ਦੁੱਖ ਭੁੱਲ ਜਾਂਦੇ ਆ। ਕਿਸੇ ਦੁਖੀ ਦੇ ਕੋਲ ਜਾ ਕੇ ਬਹਿ ਜਾਓ, ਕਿਸੇ ਦੁਖੀ ਦੇ ਨਾਲ ਖਲੋ ਜਾਓ, ਉਹਦਾ ਦੁੱਖ ਵੰਡਿਆ ਜਾਂਦਾ, ਉਹਦਾ ਭਾਰ ਘਟ ਜਾਂਦਾ। ਇਦਾਂ ਦੀਆਂ ਸਿਆਣੀਆਂ ਗੱਲਾਂ ਲੈ ਕੇ ਉਹੀ ਸਾਥ, ਉਹ ਦੁੱਖ ਸੁੱਖ ਵਾਲੀ, ਉਹ ਰਲ ਕੇ ਬਹਿਣ ਵਾਲਾ ਜਿਹੜਾ ਮੈਂ ਸੁਨੇਹਾ ਦੇ ਰਿਹਾ ਵੀ ਰਲ ਕੇ ਬੈਠਣਾ ਚਾਹੀਦਾ। ਟਾਈਮ ਕੱਢੋ, ਤੁਹਾਡੇ ਕੋਲ ਨਹੀਂ ਹੈ ਫਿਰ ਵੀ ਕੱਢੋ, ਕਿਤੇ ਆਪਣੇ ਭੈਣ ਭਰਾਵਾਂ 'ਚ ਕਿਤੇ ਇਦਾਂ ਰੌਣਕ ਮੇਲੇ ਦੇ ਵਿੱਚ ਬੈਠੋ, ਜਿਹੜਾ ਤੁਹਾਨੂੰ ਅਸੀਂ ਹਫਤੇ ਦੀ ਹਫਤੇ ਇਹ ਰੌਣਕ ਮੇਲਾ ਵਿਖਾਉਂਦੇ ਆ। ਉਹੀ ਰੌਣਕ ਮੇਲਾ ਕਹਿ ਲਓ ਵੀ ਮੈਦਾਨ ਹੁਣ ਸੱਜ ਗਿਆ। ਸਵਾਲ ਜਵਾਬਾਂ ਤੋਂ ਪਹਿਲਾਂ ਮੈਂ ਪਿਛਲੇ ਕਹਿ ਲਓ ਵੀ ਸ਼ੋਅ ਦੇ ਵਿੱਚ ਅਸੀਂ ਇਹ ਗੱਲ ਕੀਤੀ ਸੀ ਸੱਤੇ ਖੈਰਾਂ ਦੀ, ਉਹ ਵਿੱਚ ਜਵਾਬ ਦਿੱਤਾ ਸੀ, ਉਹ ਕੱਟਿਆ ਗਿਆ, ਬੰਦਿਆਂ ਤੱਕ ਪਹੁੰਚਿਆ ਨਹੀਂ। ਉਹ ਫਿਰ ਸਾਨੂੰ ਬਾਜੇ ਬੰਦੇ ਹਜੇ ਤੱਕ ਟੇਵੇ ਹੀ ਲਾ ਰਹੇ ਸੀ ਵੀ ਉਹ 7 ਖੈਰਾਂ ਹੁੰਦੀਆਂ ਕਿਹੜੀਆਂ। ਬਹੁਤਿਆਂ ਨੂੰ ਪਤਾ ਵੀ ਹੋਣਾ, ਮੈਂ ਇਹ ਗੱਲ ਨਹੀਂ ਕਰਦਾ ਵੀ ਕਿਸੇ ਨੂੰ ਨਹੀਂ ਪਤਾ, ਬਹੁਤਿਆਂ ਨੂੰ ਪਤਾ ਹੋਣਾ। ਅੱਜ ਉਹ 7 ਖੈਰਾਂ ਦੱਸ ਕੇ ਫਿਰ ਅਸੀਂ ਅੱਗੇ ਸਵਾਲ ਜਵਾਬ ਸ਼ੁਰੂ ਕਰਦੇ ਹਾਂ। ਜਿਹੜੇ ਸਾਡੇ ਬਜ਼ੁਰਗ, ਸਾਡੇ ਵੱਡੇ ਵੱਡ ਵਡੇਰੇ ਪੁਰਖ ਜਿਹੜੇ ਸਾਨੂੰ ਦਵਾ ਦਿੰਦੇ ਸੀ ਜਾਂ ਪੁੱਤ ਤੈਨੂੰ 7 ਹੀ ਖੈਰਾਂ ਹੋਣ, ਉਹ 7 ਖੈਰਾਂ ਸੀ ਵੀ ਪਹਿਲੀ ਖੈਰ ਸੀ ਵੀ ਜਿਹੜਾ ਸਾਹਮਣੇ ਖਲੋਤਾ ਹੁੰਦਾ ਉਹਨੂੰ ਵੀ ਹਾਲ ਅਹਿਵਾਲ ਦੀ ਖੈਰ, ਵੀ ਸਿਹਤ ਤੰਦਰੁਸਤੀ ਦੀ ਖੈਰ। ਦੂਜੀ ਖੈਰ ਹੁੰਦੀ ਸੀ ਖੇਸ਼ ਕਬੀਲਾ, ਬਿਆਦਰੀ, ਰਿਸ਼ਤੇਦਾਰ ਜਿਹੜੇ ਵੀ ਵਿੱਚ ਉਹ ਆ ਜਾਂਦੇ। ਤੀਸਰੀ ਖੈਰ ਹੁੰਦੀ ਸੀ ਆਂਢ ਗਵਾਂਢ, ਪਿੰਡ ਥਾਂ ਵਸੇਬ ਦੀ ਖੈਰ। ਫਿਰ ਖੇਤੀਬਾੜੀ ਦੀ ਖੈਰ, ਫਿਰ ਮਾਲ ਡੰਗਰ ਦੀ ਖੈਰ, ਦੀਨ ਅਮਾਨ ਦੀ ਖੈਰ। ਇਹ ਖੈਰਾਂ ਕੋਈ ਐਵੇਂ ਗੱਲ ਨਹੀਂ ਸੀ, ਇਹ ਬੜੀਆਂ ਨਾਪ ਤੋਲ ਕੇ ਸਿਆਣਿਆਂ ਨੇ ਲਿਖੀਆਂ ਸੀ। ਇਹ 7 ਖੈਰਾਂ ਪੂਰੀਆਂ ਕਰਤੀਆਂ ਜੀ ਮੈਂ, ਤੇ ਵਿੱਚੋਂ ਇਹਨਾਂ ਦੇ ਖੈਰਾਂ ਦੇ ਵਿੱਚ ਵੀ ਸਵਾਲ ਹੈ, ਪਰ ਅਸੀਂ ਅੱਗੇ ਜਾ ਕੇ ਉਹ ਕਰਦੇ ਹਾਂ। ਅੱਛਾ, ਇਹ ਗੱਲ ਵਿੱਚ ਜ਼ਰੂਰੀ ਸੀ ਕਰਨੀ, ਉਹ 7 ਖੈਰਾਂ ਦੱਸਣੀਆਂ। ਹੁਣ ਅਸੀਂ ਆਪਣਾ ਗੱਲਬਾਤ ਬਹੁਤ ਹੀ ਫਿਰ ਲੰਬਾ ਹੋ ਜਾਂਦਾ ਕੰਮ, ਉਹ ਲੰਬੇ ਕੰਮ ਤੋਂ ਬਚਾਉਣ ਵਾਸਤੇ ਅਸੀਂ ਛੇਤੀ ਨਾਲ ਆਪਣੇ ਸਵਾਲ ਜਵਾਬ ਕਰਦੇ ਹਾਂ। ਉਸ ਤੋਂ ਪਹਿਲਾਂ ਮੈਂ ਉਸਮਾਨ ਸਾਹਿਬ ਨੂੰ ਕਹੂੰਗਾ ਵੀ ਸਾਡੇ ਇੱਕ ਵਾਰੀ ਦਿਖਾ ਦਿਓ ਵੀ ਤੋਹਫੇ ਜਿਹੜੇ ਅਸੀਂ ਪਏ ਆ, ਜਿਹੜੇ ਅਸੀਂ ਅੱਜ ਆਪਣੇ ਭਰਾਵਾਂ ਨੂੰ ਤੋਹਫੇ ਦੇਣੇ ਆ। ਉਹਦੇ ਵਿੱਚ ਸਾਫਾ ਪਿਆ ਜੀ, ਗਾਨੀ ਪਈ ਆ, ਗਾਨੀ ਇੱਕ ਸਾਡੇ ਕੋਲ ਆ ਟੱਲੀ ਵਾਲੀ, ਹਾਂ ਆਵਾਜ਼ ਆ ਗਈ ਮੈਨੂੰ ਤੁਹਾਨੂੰ, ਇੱਕ ਟੱਲੀ ਵਾਲੀ ਗਾਨੀ ਹੈ, ਇੱਕ ਘੁੰਗਰੀਆਂ ਵਾਲੀ। ਮਾਲ ਡੰਗਰ ਵਾਲੇ ਬੰਦੇ ਬੈਠੇ ਸਾਡੇ ਕੋਲ ਸਾਰੇ। ਲੂਣ ਆ ਵੀ ਪੱਠੇ ਡੰਗਰ ਬਹੁਤਾ ਖਾਂਦਾ, ਡੰਗਰਾਂ ਵਾਲੇ ਬੰਦੇ ਉਹਨਾਂ ਨੂੰ ਲੂਣ ਦੇਵਾਂਗੇ ਡੰਗਰਾਂ ਦੇ ਚੱਟਣ ਵਾਸਤੇ। ਗਾਂ ਸਾਡੇ ਕੋਲ ਦੌਰੀ ਪਈ ਆ, ਕੂੰਡੀ ਪਈ ਆ। ਜਿਵੇਂ ਤੁਹਾਨੂੰ ਪਤਾ ਵੀ ਗਰਮੀਆਂ ਦਾ ਮੌਸਮ ਆ ਤੇ ਕੋਈ ਸਰਦਾਈ ਬਣਾ ਕੇ ਪੀਵੇ, ਤੇ ਆਹ ਅਸੀਂ ਨਿਆਣਿਆਂ ਵਾਸਤੇ ਪਿੰਸਲ ਤੇ ਆਉਂਜ ਵੀ ਰੱਖਿਆ। ਤੇ ਅਸੀਂ 2 ਵਿੱਚ ਮਸਵਾਕਾਂ ਰੱਖੀਆਂ, ਇੱਕ ਨਿੰਬ ਦੀ ਰੱਖੀ ਆ ਤੇ ਇੱਕ ਅਸੀਂ ਕਿੱਕਰ ਦੀ ਰੱਖੀ ਆ, ਸਿਰਫ ਬੰਦਿਆਂ ਨੂੰ ਚੇਤੇ ਕਰਾਉਣ ਵਾਸਤੇ ਵੀ ਮਸਵਾਕ ਕਰੋ। ਇਹਦੇ ਵਿੱਚ ਸਿਹਤ ਆ, ਮਸਵਾਕ ਦੀ ਬੜੇ ਰਾਜ਼ ਆ ਇਹਦੇ ਵਿੱਚ। ਬਾਜੇ ਬੰਦੇ ਤਾਂ ਆਪਣੀ ਜੇਬ 'ਚ ਰੱਖਦੇ, ਤੇ ਇਹ ਬੰਦਿਆਂ ਨੂੰ ਚੇਤੇ ਕਰਾਉਣ ਵਾਸਤੇ ਅਸੀਂ ਇਹ 2 ਮਸਵਾਕਾਂ ਰੱਖੀਆਂ ਤਾਜ਼ੀਆਂ ਤੋੜ ਕੇ। ਅੱਛਾ, ਗਾਂ ਸਾਡੇ ਕੋਲ ਦੇਸੀ ਗੋੜਾ ਘਰ ਦਾ ਬਣਿਆ ਹੈ। ਇੱਕ ਰੱਸਾ ਜੀ ਅਸੀਂ ਲੈਲਣ ਦਾ ਲਿਆਂਦਾ ਜੀ ਖਸੂਸੀ ਤੌਰ ਤੇ, ਇਹ ਵੀ ਦੇਖੋ ਕਿਹੜੇ ਦੇ ਕਿਸਮਤ ਵਾਲੇ ਦੇ ਕੋਲ ਜਾਂਦਾ, ਲੰਬਾ ਰੱਸਾ ਜੀ, ਪੱਕਾ ਰੱਸਾ। ਅੱਛਾ, ਗਾਂ ਮੱਛੀਆਂ ਟਾਫੀਆਂ ਆ ਗਈਆਂ। ਤੇ ਆਹ ਸਾਡੇ ਕੋਲ ਜੀ ਸਮਾਨ ਭੇਜਿਆ ਸਾਡੇ ਇੱਕ ਭਰਾ ਜੀ ਗੁਲਨਵਾਜ਼ ਲਗਾਰੀ ਸਾਹਿਬ, ਉਹ ਉਮਰੇ ਤੋਂ ਆਏ ਸੀ,
ਤੇ ਸਾਡੇ ਵਾਸਤੇ ਤੋਹਫੇ ਲੈ ਕੇ ਆਏ ਤੇ ਉਹ ਕਹਿੰਦੇ ਵੀ ਆਪਣੀ ਸਾਥ ਦੇ ਵਿੱਚ ਇਹ ਵੰਡ ਦਿਓ। ਅਸੀਂ ਫਿਰ ਖਜੀਆਂ ਖੁਜੀਆਂ ਵੰਡਦੇ ਹਾਂ, ਖਵਾਉਂਦੇ ਹਾਂ। ਆਬੇ ਜ਼ਮਜ਼ਮ ਆਮਰ ਕਿੱਧਰ ਗਿਆ? ਆਬੇ ਜ਼ਮਜ਼ਮ ਨਾ ਕੂਲਰ 'ਚ ਪਾ ਦੇ, ਇੰਨਾ ਕੁ ਪੂਰਾ ਨਹੀਂ ਆਣਾ, ਕੂਲਰ 'ਚੋਂ ਫਿਰ ਗਲਾਸ ਸਾਰਿਆਂ ਨੂੰ ਪਿਆ ਦਾਂਗੇ। ਆ ਬਿਸਮਿਲ੍ਲਾ ਪੜ੍ਹ ਕੇ ਨਾ ਜੀ ਕੂਲਰ 'ਚ ਪਾ ਦਿਓ। ਅੱਛਾ ਜੀ, ਅਸੀਂ ਆਪਣੇ ਸਵਾਲ ਜਵਾਬ ਸ਼ੁਰੂ ਕਰਦੇ ਹਾਂ। ਤੇ ਇਹ ਜੀ ਦੱਸਣਾ ਵੀ ਤੋਹਫਾ ਵਿੱਚ ਕਿਹੜੇ ਦਾ ਸਵਾਲ ਇਹ ਜ਼ਰੂਰੀ ਹੈ ਅੱਛਾ ਚਲੋ ਜੀ, ਅਸੀਂ ਪਹਿਲਾ ਸਵਾਲ ਕਰਦੇ ਹਾਂ ਗੁੜ ਦਾ। ਲਓ ਜੀ, ਜਿਹਨੂੰ ਜਵਾਬ ਆਉਂਦਾ ਹੋਵੇ ਨਾ ਐਵੇਂ ਛਿੰਝ ਨਾ ਪਾਵੇ, ਹੱਥ ਖੜਾ ਕਰ ਦੇਵੇ। ਜਿਹਨੂੰ ਜਵਾਬ ਆਉਂਦਾ ਹੋਵੇ, ਟੇਵੇ ਨਹੀਂ ਮਾਰਨੇ, ਗੱਲ ਲੰਮੀ ਨਹੀਂ ਕਰਨੀ। ਮੈਂ ਲੱਗ ਗਿਆ ਜਿਹਦੇ ਕੋਲ ਮੇਰਾ ਦਿਲ ਕਰੂ ਮੈਂ ਜਾ ਕੇ ਪੁੱਛ ਲੂੰਗਾ। ਸਾਡੀ ਲੋਕ ਦਾਸਤਾਂ ਬਾਬੇ ਵਾਰਿਸ ਸ਼ਾਹ ਦੀ ਲਿਖੀ ਹੋਈ ਹੀਰ ਰਾਂਝਾ, ਬੰਦਾ ਜਾਣਦਾ, ਬੱਚਾ ਜਾਣਦਾ। ਬਜ਼ੁਰਗਾਂ ਤੋਂ ਸੁਣਿਆ, ਕਈਆਂ ਨੇ ਪੜ੍ਹੀ ਆ, ਕਿਸੇ ਨੇ ਉਂਝ ਸੁਣੀ ਆ ਕੰਨਾਂ ਦੇ ਨਾਲ। ਜਿਹੜਾ ਰਾਂਝੇ ਦਾ ਵਿੱਚ ਨਾਂ ਆਂਦਾ, ਇਹ ਰਾਂਝਾ ਤਾਂ ਸੀ ਨਾ ਤਖਤ ਹਜ਼ਾਰੇ ਦਾ। ਰਾਂਝਾ ਬਰਾਦਰੀ ਆ, ਉਹਨਾਂ ਦਾ ਕਬੀਲਾ ਰਾਂਝਾ ਸੀ। ਰਾਂਝੇ ਦਾ ਅਸਲ ਨਾਂ ਕੋਈ ਬੰਦਾ ਦੱਸੇ ਤਾਂ ਉਹਨੂੰ ਅਸੀਂ ਘਰ ਦਾ ਬਣਿਆ 2 ਪੇਸੀਆਂ ਗੁੜ ਦੇਵਾਂਗੇ। ਲਿਫਾਫਾ ਸਾਡੇ ਕੋਲ ਹੈ, ਮੋਮੀ ਲਿਫਾਫਾ, ਉਹਦੇ 'ਚ ਪਾ ਕੇ ਹੀ ਦੇਵਾਂਗੇ। ਇੱਕ ਬੰਦੇ ਨੇ ਹੱਥ ਖੜਿਆ ਕਰਿਆ ਵੀ। ਅੱਛਾ ਜੀ, ਧੀਦੋ ਤਾੜੀਆਂ ਜੀ, ਧੀਦੋ। ਹਾਂ, ਇਹਦੇ ਹੇਠ ਮੋਮੀ ਲਿਫਾਫਾ, 2 ਪੇਸੀਆਂ ਪਾ ਕੇ ਦੇ, ਬਹੁਤੀਆਂ ਨਾ ਪਾ ਕੇ ਦੇ। ਅੱਛਾ ਜੀ, ਅਗਲਾ ਸਵਾਲ ਜੀ। ਅਗਲਾ ਸਵਾਲ ਆ ਜੀ, ਨਹੀਂ ਜੀ, ਇਹ ਸਵਾਲ ਆ ਦੌਰੀ ਦਾ ਸਵਾਲ ਆ ਜੀ। ਜਿਹੜਾ ਛੇਤੀ ਜਵਾਬ ਦੇਣਾ, ਹੱਥ ਖੜਾ ਕਰ ਲੈਣਾ ਜਿਹਨੂੰ ਆਂਦਾ ਹੋਇਆ ਜੀ। ਜਿਹੜੇ ਸਾਡੇ ਰੁੱਖ ਆ ਪੰਜਾਬ ਦੇ ਵਿੱਚ, ਰੰਗ ਬਰੰਗੇ ਰੁੱਖ ਆ, ਕੋਈ ਹੌਲੀ ਵੱਧਦਾ, ਕੋਈ ਤੇਜ਼ ਵੱਧਦਾ। ਸਾਰਿਆਂ ਤੋਂ ਜਿਹੜਾ ਤੇਜ਼ ਰੁੱਖ ਵੱਧਦਾ ਦਿਨਾਂ ਦੇ ਵਿੱਚ, ਉਹ ਕਿਹੜਾ? ਉਹਦੇ ਕੋਲ ਜਾਂਦੇ ਜੀ, ਉਸਮਾਨ। ਹਾਂਜੀ ਉਸਮਾਨ ਸਾਹਿਬ। ਪਪੂਲਰ ਕਿਹਾ ਜੀ ਉਸਮਾਨ ਨੇ। ਹਾਂਜੀ, ਸਫੈਦਾ ਕਿਹਾ ਜੀ ਬਾਈ ਨੇ। ਇਹ ਖਾਲਦ ਕੋਈ ਜਾਣਾ ਪੈਣਾ ਜੀ, ਲੱਗਦਾ ਦੌਰੀ ਦੀ ਲੋੜ ਆ ਖਾਲਦ ਨੂੰ। ਗੱਲ ਹੈ ਨਾ ਜਿਹੜੀ ਰੁੱਖ ਦੀ, ਤੇ ਰੁੱਖ ਛਾਂ ਵੀ ਬਣਾਉਂਦਾ ਪੂਰੀ ਉਸ ਹਿਸਾਬ ਦੇ ਨਾਲ, ਉਹ ਪਿੱਪਲ ਦਾ। ਅੱਛਾ ਜੀ, ਹੋਰ ਕਿਹਨੇ ਹੱਥ ਖੜਾ ਕਰਿਆ ਸੀ? ਨਹੀਂ ਉਹ ਤਾਂ ਬਰਨਾ ਹਾਂਜੀ, ਇਹ ਜੀ ਬਾਂਸ ਦਾ ਦਰਖਤ ਆ। ਬਾਂਸ ਦਾ ਦਰਖਤ ਆ ਜੀ, ਜਿਹੜਾ ਦਿਹਾੜੀ ਨਾਲ ਵੱਧਦਾ। ਇਹ ਜੀ ਦੌਰੀ ਦਿਓ ਜੀ, ਦੌਰੀ ਲੈ ਕੇ ਤਾੜੀ ਲਾਓ ਜੀ। ਲੈ ਸਰਦਾਈਆਂ ਬਣਾ ਕੇ ਪੀ ਤੇ ਸਾਨੂੰ ਯਾਦ ਰੱਖੀ। ਵਾਹ ਜੀ ਵਾਹ। ਅੱਛਾ ਜੀ, ਸਾਡੇ ਇੱਕ ਭਰਾ ਜੀ ਫਜ਼ਲੁਰ ਰਹਿਮਾਨ ਸਾਹਿਬ ਜੀ, ਅਮਰੀਕਾ ਤੋਂ। ਉਹ ਜਦੋਂ ਸਲਾਬ ਦੇ ਵਿੱਚ ਸਾਡੇ ਭੈਣ ਭਰਾਵਾਂ ਨੂੰ ਲੋੜ ਪਈ ਸੀ ਆਪਣੇ ਭਰਾਵਾਂ ਦੀ, ਤੇ ਫਜ਼ਲੁਰ ਰਹਿਮਾਨ ਸਾਹਿਬ ਇੱਕ ਟਰੱਕ ਸਮਾਨ ਦਾ ਲੈ ਕੇ ਆਏ ਸੀ, ਤੇ ਸਾਨੂੰ ਉਹਨਾਂ ਨੇ ਫਿਲਮ ਵੀ ਨਹੀਂ ਬਣਾਉਣ ਦਿੱਤੀ ਸੀ। ਇਹ ਉਹਨਾਂ ਦਾ ਵਾਅਦਾ। ਅੱਛਾ, ਜਦੋਂ ਉਹ ਆਏ ਨਾ, ਤੇ ਉਹ ਫਿਰ ਅਸੀਂ ਨਾਲ ਜਾ ਕੇ ਤੇ ਸਾਰਾ ਵੰਡ ਕੇ ਆਏ ਸੀ। ਬੜਾ ਚੰਗਾ ਲੱਗਾ ਸੀ ਵੀ ਆਪਣਿਆਂ ਦੇ ਔਖੇ ਟਾਈਮ ਦੇ ਵਿੱਚ ਅਸੀਂ ਕੰਮ ਆਏ ਹਾਂ। ਫਜ਼ਲੁਰ ਰਹਿਮਾਨ ਸਾਹਿਬ ਨੇ 1000 ਰੁਪਈਆ ਤੇ ਨਾਲ ਸਵਾਲ ਘੱਲਿਆ। ਹਾਂਜੀ, ਉਸ ਫਜ਼ਲੁਰ ਰਹਿਮਾਨ ਸਾਹਿਬ ਨੇ ਅਮਰੀਕਾ ਦੇ ਵਿੱਚ ਇਸ ਟਾਈਮ ਬੈਠੇ ਹਾਂ। ਉਹਨਾਂ ਨੇ ਸਵਾਲ ਇਹ ਘੱਲਿਆ ਬਈ ਆਪਾਂ ਲੂਣ ਖਾਂਦੇ ਹਾਂ, ਲੂਣ ਦਾ ਤਾਂ ਹਰ ਬੰਦੇ ਨੂੰ ਪਤਾ। ਲੂਣ ਦੀ ਕਹਿੰਦੇ ਪਹਾੜੀਆਂ ਇੱਥੇ ਖਿਓੜਾ ਦੇ ਵਿੱਚ। ਦੱਸਣਾ ਇਹ ਆ ਵੀ ਖਿਓੜਾ ਕਿਹੜੇ ਜ਼ਿਲ੍ਹੇ ਦੀ ਤਹਿਸੀਲ ਆ। ਹੱਥ ਖੜਾ ਕਰਨਾ ਤੇ ਉਹਨੂੰ ਅਸੀਂ ਦੇਵਾਂਗੇ ਸਾਫਾ ਦੇਵਾਂਗੇ ਜੀ। ਨਾ ਉਹ ਤਾਂ 1000 ਰੁਪਈਆ ਸੱਚ ਦੇਣਾ, 1000 ਰੁਪਈਆ ਦੇਣਾ। ਸਵਾਲ ਇਹ ਹੈ ਕਾਰੀ ਸਾਹਿਬ, ਜੇਲਮ ਤਾੜੀਆਂ ਕਾਰੀ ਸਾਹਿਬ ਦਿੰਦਾ। ਕਾਰੀ ਸਾਹਿਬ ਇਹ ਮੇਰੇ ਬੋਝੇ 'ਚ ਨਹੀਂ ਹੈ ਇਸ ਟਾਈਮ ਜੀ, ਮੈਂ ਹੁਣੇ ਦਿੰਨਾ ਜੀ ਤੁਹਾਨੂੰ। ਅੱਛਾ ਅਟਕ ਤਾਈ ਇੰਨਾ ਕੁ ਤਾਂ ਟਾਈਮ ਦਵਾਂਗੇ ਜੀ? ਨਾ ਜੀ ਬਿਲਕੁਲ ਕੋਈ ਦੇਵਾਂਗੇ ਜੀ। 1000 ਰੁਪਈਆ ਹੋ ਗਿਆ ਜੀ ਕਾਰੀ ਸਾਹਿਬ ਦਾ। ਵਾਹ ਬਈ ਵਾਹ। ਜੇਲਮ ਦੀ ਤਹਿਸੀਲ ਆ ਜੀ ਖਿਓੜਾ। ਪੂਰੀ ਇਸ ਟਾਈਮ ਸਾਡੀ ਕਚਹਿਰੀ ਦੇ ਵਿੱਚ ਜਿੱਡੀ ਸੱਥ ਲੱਗੀ ਆ, ਜਿੰਨਾ ਇਕੱਠ ਬੈਠਾ, ਕਿਸੇ ਦੀ ਜੇਬ ਦੇ ਵਿੱਚ ਕੋਈ ਪੁਰਾਣੇ ਠੀਪੇ ਹੋਣ, ਕੋਈ ਹੋਵੇ, ਮੈਂ ਇਹ ਨਹੀਂ ਕਹਿੰਦਾ ਵੀ ਫਲਾਣਾ ਹੋਵੇ, ਜੇਬ ਦੇ ਵਿੱਚ ਤੁਸੀਂ ਵੀ ਸੁਣ ਲਓ ਬਾਈ, ਕਿਸੇ ਦੀ ਬੋਝੇ ਦੇ ਵਿੱਚ ਨਾ ਕੋਈ ਠੀਪੇ ਹੋਣ, ਕੋਈ ਨਵੇਂ ਪੁਰਾਣੇ ਜਿੱਦਾਂ ਦੇ ਵੀ। ਅੱਛਾ ਜੀ, ਵਾਹ ਬਾਈ ਵਾਹ, ਬਾਈ ਜਾਲਾ ਹੈਗੇ। ਤਾੜੀਆਂ, ਵਾਹ ਬਾਈ ਵਾਹ। ਹੈ ਵੀ ਪੁਰਾਣੇ ਹੀ ਇਹ ਤਾਂ ਬਹੁਤ ਪੁਰਾਣੇ ਆ ਜੀ। ਆ ਵੀ ਆ ਜੀ। ਅੱਛਾ, ਆ ਰੁਪਈਆ ਜੀ?
ਆਹ ਥਰਮੋਸ ਜਿਹਾ ਬਣਿਆ ਇਹ ਕੀ ਪੁਰਾਣੇ ਲੱਗਦਾ ਕੋਈ ਪੁਰਾਣੇ ਬਾਬਿਆਂ ਦੇ ਜ਼ਮਾਨੇ ਦੇ ਆ ਬਾਹਰਲੇ ਮੁਲਕ ਦਾ ਲੱਗਦਾ ਮੈਨੂੰ ਪੌਂਡ ਹੈ ਤਾਂ ਇਹ ਅੰਗਰੇਜ਼ਾਂ ਦੇ ਵਾਹ ਬਈ ਵਾਹ ਯਾਰ ਇਹ ਬਾਈ ਜਾਲਾ ਜੀ ਮਾਲ ਡੰਗਰ ਵਾਲਾ ਬੰਦਾ ਤੇ ਅਸੀਂ ਰੱਸਾ ਦਵਾਂਗੇ ਜੀ ਵੈਰੀ ਗੁੱਡ ਦੇਖੋ ਨਾ ਤਾੜੀ ਲਾਓ ਜੀ ਰੱਸਾ ਲੈ ਲੈਣ ਦਾ ਮੱਝ ਨੂੰ ਪਾ ਗਾਂ ਨੂੰ ਪਾ ਵੈੜੇ ਨੂੰ ਪਾ ਜਿਹੜੀ ਸ਼ੈ ਮਰਜੀ ਨੂੰ ਪੱਕਾ ਰੱਸਾ ਮਸ਼ੀਨਾਂ ਦਾ ਵਟਿਆ ਹੋਇਆ ਵਾਹ ਬਈ ਵਾਹ ਆ ਜੀ ਤੁਸੀਂ ਆਪਣੇ ਲੈ ਲਓ ਠੀਪੇ ਬੜੀ ਗੱਲ ਹੈ ਜੀ ਬੜੇ ਪੁਰਾਣੇ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਦੇ ਠੀਪੇ ਨਿਕਲ ਆਏ ਜੀ ਅੱਛਾ ਜੀ ਅਗਲਾ ਸਵਾਲ ਆ ਜੀ ਲੂਣ ਦਾ ਖਾਲਦ ਨੇ ਕੰਨ ਚੱਕੇ ਜੀ ਦੱਸਣਾ ਇਹ ਆ ਜੀ ਕਿ ਪਾਕਿਸਤਾਨ ਦਾ ਸਾਰਿਆਂ ਤੋਂ ਵੱਡਾ ਲਾਰੀ ਅੱਡਾ ਕਿਹੜਾ ਹਾਂਜੀ ਇਹ ਕਮੇਟੀ ਦਾ ਬੰਦਾ ਹਾਂਜੀ ਲੈਲਪੁਰ ਫੈਸਲਾਬਾਦ ਤਾੜੀਆਂ ਜੀ ਤੁਸੀਂ ਆਪਣਾ ਲੂਣ ਲੈ ਜਾਓ ਜੀ ਫੇ ਚੱਕ ਲਓਗੇ ਬਾਅਦ ਚ ਤੁਸੀਂ ਬੱਕਰੀਆਂ ਨੂੰ ਪਾ ਲਿਓ ਨਹੀਂ ਲੂਣ ਵਾਲਾ ਮਾਲ ਡੰਗਰ ਵਾਲੇ ਬੰਦੇ ਨੂੰ ਦੇਵਾਂਗੇ ਤੈਨੂੰ 2 ਪੇਸੀਆਂ ਗੁੜ ਦੇ ਦਿੰਨੇ ਤਾੜੀ ਲਾਓ ਜੀ ਗੁੜ ਪਾ ਕੇ ਦਿਓ ਜੀ 2 ਪੇਸੀ ਅੱਛਾ ਜੀ ਅਗਲਾ ਸਵਾਲ ਆ ਗਾਨੀ ਦਾ ਜੀ ਮੈਂ ਗੱਲ ਕੀਤੀ ਨਾ ਵੀ ਅਗਲਾ ਸਵਾਲ ਆ ਲੈ ਵੀ ਅਬਦੁੱਲਾ ਨੇ ਗੋਲ ਲੈ ਲਿਆ ਰਾਜੀ ਹੋ ਗਿਆ ਜੀ ਅੱਛਾ ਜੀ ਸਵਾਲ ਆ ਗਾਨੀ ਦਾ ਟੱਲੀ ਵਾਲੀ ਗਾਨੀ ਦਾ ਜਿਹੜਾ ਤਰਬੇਲਾ ਡੈਮ ਆ ਉਹ ਕਿਹੜੇ ਦਰਿਆ ਤੇ ਬਣਿਆ ਹੈ ਹੱਥ ਖੜਾ ਕਰਨਾ ਜੀ ਮਾਲ ਡੰਗਰ ਹੈ ਤੇ ਕੋ ਨਹੀਂ ਮਾਲ ਡੰਗਰ ਹੈ ਤੁਹਾਡੇ ਜਿਹੜਾ ਤਰਬੇਲਾ ਡੈਮ ਆ ਨਾ ਜੀ ਉਹ ਬਣਿਆ ਹੈ ਦਰਿਆ ਸਿੰਧ ਤੇ ਤਾੜੀਆਂ ਦਰਿਆ ਸਿੰਧ ਤੇ ਵਾਹ ਵਾਹ ਲਓ ਜੀ ਟੱਲੀ ਵਾਲੀ ਗਾਨੀ ਬੜੀ ਦੇਰ ਦੀ ਪਈ ਸੀ ਲਓ ਜੀ ਨਿਸ਼ਾਨ ਸਾਹਿਬ ਇਹ ਦੌਰੀ ਵੀ ਤੇਰੇ ਕੋ ਗਈ ਅੱਛਾ ਜੀ ਅਗਲੀ ਗਾਨੀ ਦਾ ਸਵਾਲ ਆ ਜੀ ਸਾਡਾ ਕੌਮੀ ਸ਼ਰਬਤ ਕਿਹੜਾ ਚੁੱਪ ਕਰਕੇ ਬੈਠੋ ਸਾਡਾ ਕੌਮੀ ਸ਼ਰਬਤ ਕਿਹੜਾ ਜੀ ਅੱਗੇ ਤੇਰਾ ਟੇਵਾ ਲਾਏਗਾ ਗੰਨੇ ਦਾ ਜੂਸ ਆ ਜੀ ਰੋ ਤਾੜੀਆਂ ਗੰਨੇ ਦਾ ਰਹੋ ਵਾਹ ਜੀ ਵਾਹ ਲਓ ਜੀ ਘੁੰਗਰੀਆਂ ਵਾਲੀ ਗਾਨੀ ਵੀ ਗਈ ਵਾਹ ਜੀ ਵਾਹ ਅਸੀਂ ਜੀ ਹੁਣ ਲੂਣ ਦਾ ਤੋਹਫਾ ਦੇਣ ਲੱਗੇ ਆ ਤੋਹਫਾ ਉਸ ਬੰਦੇ ਨੂੰ ਦੇਣਾ ਜਿਹੜਾ ਸਾਡੀ ਸਾਥ ਵਿੱਚ ਸਾਡੇ ਇਕੱਠ ਦੇ ਵਿੱਚ ਇਸ ਟਾਈਮ ਪੂਰਾ ਪੰਜਾਬੀ ਲਿਬਾਸ ਪਾ ਕੇ ਬੈਠਾ ਹੋਵੇ ਚਾਚਾ ਮਹਿੰਦੀ ਤਾੜੀਆਂ ਵਾਹ ਚਾਚਾ ਮਹਿੰਦੀ ਜ਼ਿੰਦਾਬਾਦ ਖਲੋ ਕੇ ਦਿਖਾ ਦੇ ਇੱਕ ਵਾਰੀ ਲਓ ਜੀ ਹੇਠਾਂ ਖੁੱਸਾ ਜੀ ਚਮੜੇ ਦਾ ਤੇ ਲਾਚਾ ਪਾਇਆ ਉੱਤੇ ਪੱਗ ਬੰਨੀ ਹੈ ਕੁਰਤਾ ਪਾਇਆ ਚਾਚਾ ਮਹਿੰਦੀ ਖਲੋਤਾ ਇੱਕ ਵਾਰੀ ਤਾੜੀ ਲਾ ਦਿਓ ਮੁੰਡਿਆ ਲੂਣ ਦਾ ਡੱਲਾ ਚੱਕ ਲਓ ਦਿਓ ਜੀ ਚਾਚਾ ਜੀ ਮਾਲ ਡੰਗਰ ਵਾਲਾ ਬੰਦਾ ਤੇ ਲੂਣ ਜਾ ਕੇ ਖੁਰਲੀ 'ਚ ਰੱਖੀ ਪੱਠੇ ਡੰਗਰ ਬਹੁਤੇ ਖਾਣਗੇ ਅੱਛਾ ਜੀ ਸਾਡੇ ਕੋ ਖਸੂਸੀ ਤੋਹਫੇ ਜਿਹੜੇ ਭੇਜੇ ਆ ਉਹ ਗੁਲਨਵਾਦ ਪ੍ਰੋਫੈਸਰ ਗੁਲਨਵਾਦ ਲਗਾਰੀ ਸਾਹਿਬ ਹੱਜ ਕਰਕੇ ਆਏ ਸੀ ਤੇ ਹਾਜੀ ਸਾਹਿਬ ਦੀ ਤਰਫੋਂ ਖਜੂਰਾਂ ਖਸੂਸੀ ਤੌਰ ਤੇ ਖਜੂਰਾਂ ਤਾਂ ਵੰਡੋ ਜੀ ਆਮਰ ਸਾਹਿਬ ਇੱਧਰ ਮੇਰੇ ਵੱਲ ਧਿਆਨ ਕਰੋ ਜੀ ਹਾਂਜੀ ਖਜੂਰ ਜੀ ਮਦੀਨਾ ਸ਼ਰੀਫ ਤੋਂ ਆਈ ਹੈ ਜੀ ਸਾਰਿਆਂ ਨੂੰ ਵੰਡੋ ਜੀ ਹਾਂਜੀ ਕੈਸੀ ਗੱਲ ਹੈ ਕਰੀ ਸਾਹਿਬ ਉਹ ਬਹੁਤ ਕਮਾਲ ਹੈ ਜੀ ਤੋਹਫਾ ਸਾਰੇ ਤੋਹਫਿਆਂ ਚੋਂ ਇਹ ਕਮਾਲ ਵਾਲਾ ਸੁਭਾਨ ਔਰ ਅੱਲਾਹ ਕਰੀਮ ਅਕਾਲ ਇਸਲਾਮ ਦੇ ਦੇਸ਼ ਦਾ ਤੋਹਫਾ ਸੁਭਾਨ ਅੱਲਾਹ ਔਰ ਇਹਦੇ ਚ ਬਰਕਤਾਂ ਵੀ ਨੇ ਬਰਕਤਾਂ ਜੀ ਜਿਨ੍ਹਾਂ ਨੇ ਮਾਸ਼ਾਅੱਲਾ ਇਹ ਭੇਜਿਆ ਜੀ ਅੱਲਾਹ ਤਾਲਾ ਉਹਨਾਂ ਨੂੰ ਵੀ ਜਜ਼ਾ ਦੇਵੇ ਜਜ਼ਾ ਦੇ ਔਰ ਆਮੀਨ ਬਾਰ-ਬਾਰ ਹਾਜ਼ਰੀ ਦਾ ਅੱਲਾਹ ਵੰਡੋ ਜੀ ਆਮੀਨ ਆਮੀਨ ਲੋ ਜੀ ਕਰ ਬਾਰਕ ਅੱਲਾਹ ਅੱਛਾ ਜੀ ਅਸੀਂ ਹੁਣ ਖੁਸ਼ਬੂ ਦਵਾਂਗੇ ਜੀ ਦੱਸਣਾ ਹੈ ਕਿ ਪੰਜਾਬ ਦਾ ਸਾਰਿਆਂ ਤੋਂ ਵੱਡਾ ਜ਼ਿਲ੍ਹਾ ਕਿਹੜਾ ਰਕਬੇ ਦੇ ਹਿਸਾਬ ਨਾਲ ਪੰਜਾਬ ਦਾ ਸਾਰਿਆਂ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਆ ਚਾਲ ਹੈ ਬੰਦੇ ਨੇ ਗੱਲ ਕਰੀਏ ਜੀ ਇੱਧਰ ਹੱਥ ਖੜਾ ਕੀਤਾ ਬਲੋਚਿਸਤਾਨ ਮੈਂ ਕਹਿੰਦਾ ਤਾੜੀ ਲਾਓ ਯਾਰ ਦੇਖੋ ਯਾਰ ਬੰਦੇ ਦਾ ਦਿਮਾਗ ਦੇਖੋ ਕੈਸੀ ਗੱਲ ਹੈ ਜੀ ਇਹ ਧੂਆਂ ਉਧਰ ਦੀ ਹੈ ਮੈਂ ਕਿਹਾ ਜੀ ਪੰਜਾਬ ਦਾ ਵੱਡਾ ਜ਼ਿਲ੍ਹਾ ਕਿਹੜਾ ਤੇ ਉਹ ਕਹਿੰਦਾ ਬਲੋਚਿਸਤਾਨ ਮੈਂ ਕਹਿੰਦਾ ਰੂਹ ਰਾਜ਼ੀ ਹੋ ਗਿਆ ਫੈਸਲਾਬਾਦ ਨਹੀਂ ਜੀ ਹਾਂ ਪੰਜਾਬ ਦਾ ਹਾਂ ਵੱਡਾ ਜ਼ਿਲ੍ਹਾ ਉਧਰ ਵੀ ਯਾਰ ਉਧਰ ਵੀ ਜਵਾਬ ਦਿਓ ਅੱਛਾ ਝਾਂਗ ਜੀ ਆ ਝੰਗ ਕਹਿ ਰਿਹਾ ਜੀ ਸਰਗੋਦਾ ਜੀ ਬਾਵਲਪੁਰ ਤਾੜੀਆਂ ਬਾਵਲਪੁਰ ਜੀ ਆ ਖੁਸ਼ਬੂ ਜੀ ਇਹ ਵੀ ਮਦੀਨਾ ਸ਼ਰੀਫ ਤੋਂ ਆਈ ਹੈ ਜੀ ਹਾਂਜੀ ਸੁਭਾਨ ਅੱਲਾਹ
ਇਹ ਉਹਨਾਂ ਨੇ ਤਾਂ ਮੈਨੂੰ ਕਿਹਾ ਸੀ ਬਗੈਰ ਸਵਾਲਾਂ ਤੋਂ ਦੇ ਦੀ, ਪਰ ਮੈਂ ਕਿਹਾ ਚਲੋ ਵਿਹਲੇ ਹੀ ਫਿਰ ਰਹੇ ਹਾਂ, ਚਲੋ ਸਵਾਲ ਕਰਕੇ ਦੇਈ ਜਾਂਦੇ ਕਿ ਨਹੀਂ। ਸ਼ੌਕ ਪੈਦਾ ਆ ਸ਼ੌਕ ਹੁੰਦਾ ਜੀ, ਸ਼ੌਕ ਕਿਉਂ ਨਹੀਂ। ਅੱਛਾ ਜੀ, ਨਿੱਕੇ ਬਾਲ ਬੈਠੇ ਆ ਜੀ, ਉਹਨਾਂ ਨਾਲ ਸਵਾਲ ਆ। ਤੁਹਾਨੂੰ ਅਸੀਂ ਤਸਬੀਹ ਦੇਵਾਂਗੇ। ਤਸਬੀਹ ਨਿਆਣੇ ਨੇ ਕੀ ਕਰਨੀ ਇਹਨਾਂ ਨੂੰ? ਨਹੀਂ ਪੈਨਸਲਾਂ ਦੇਵਾਂਗੇ ਜੀ। ਸਵਾਲ ਅਸੀਂ ਖਾਸੇ ਪੁੱਛ ਲਏ ਜੀ, ਤੇ ਹੁਣ ਅਸੀਂ ਅੱਜ ਦੀ ਬੁਝਾਰਤ ਤੇ ਆਨੇ ਵੀ ਅੱਜ ਦੀ ਬੁਝਾਰਤ ਕੀ ਆ। ਖਸੂਸੀ ਤੌਰ ਤੇ ਜਿਹੜੇ ਬੈਠੇ ਨਾ ਇੱਥੇ ਜਵਾਕ ਬੈਠੇ ਆ, ਉਹ ਗੌਰ ਕਰਿਓ ਵੀ ਇੱਕ ਕੋਠਾ, ਉਹਦੀਆਂ 4 ਗੁੱਠਾਂ, ਹਰ ਗੁੱਠ ਦੇ ਵਿੱਚ ਇੱਕ ਬਿੱਲੀ ਬੈਠੀ, ਹਰ ਬਿੱਲੀ ਦੇ ਅੱਗੇ 3 ਬਿੱਲੀਆਂ, ਤੇ ਦੱਸੋ ਵੀ ਉਹ ਕਮਰੇ ਦੇ ਵਿੱਚ ਕਿੰਨੀਆਂ ਬਿੱਲੀਆਂ? ਹਾਂ ਤੂੰ ਦੱਸ। 4 ਕਿੰਨੀਆਂ? 4 ਤਾੜੀ ਲਾ ਬਾਈ, ਟੇਵਾ ਮਾਰਿਆ, ਤੁੱਕਾ ਲਾ। ਵਾਹ ਜੀ ਵਾਹ, ਆ ਜਾ ਵੀ ਤੈਨੂੰ ਤਾੜੀ ਵੀ ਤਾੜੀ। ਬਿਲਕੁਲ ਜ਼ਬਰਦਸਤ ਜਵਾਬ। ਸ਼ਾਬਾਸ਼। 4 ਬਿੱਲੀ। 4 ਹੀ ਬਿੱਲੀਆਂ ਜੀ। ਇਹ ਸਰਦਾਰ ਸਾਹਿਬ ਗੱਲ ਯਾਦ ਆ ਗਈ ਨਾ, ਹਾਂ ਉਹ ਕੋਈ ਬੰਦਾ ਹੁਣ ਗਿਆ ਭਰਤੀ, ਕੀ ਲੈਣਾ ਤੂੰ? ਅੱਛਾ, ਬੰਦਾ ਹੁਣ ਗਿਆ ਭਰਤੀ। ਬੰਦਾ ਹੁਣ ਗਿਆ ਭਰਤੀ, ਤੇ ਉੱਥੇ ਨਾ ਸਾਰਿਆਂ ਦਾ ਸਿਲੈਕਸ਼ਨ ਹੋ ਰਹੀ, ਤੇ ਉਹਨਾਂ ਨੇ ਪੁੱਛਿਆ ਵੀ ਜਿਹੜੇ ਪੜ੍ਹੇ ਲਿਖੇ ਆ ਨਾ ਉਹ ਇੱਕ ਪਾਸੇ ਹੋ ਜਾਓ। ਅੱਛਾ ਉਹਨੇ ਪੁੱਛਿਆ ਵੀ ਕੀ ਪੜ੍ਹੇ? ਉਹਨੇ ਕਿਹਾ ਆਪਾਂ ਤਾਂ ਐਵੇਂ ਆ ਜੀ। ਅੱਛਾ ਜੀ। ਉਹਨੇ ਕਿਹਾ ਪਤਾ ਨਹੀਂ ਐਮਏ ਆ। ਅੱਛਾ ਉਹ ਐਮਏ ਵਾਲੀ ਲਾਈਨ 'ਚ ਰੱਖ ਲਿਆ, ਉਹਦਾ ਪ੍ਰੋਟੋਕੋਲ ਉੱਥੇ ਸ਼ੁਰੂ ਕਰਤਾ ਉਹਨਾਂ ਨੇ। ਅੱਛਾ ਜੀ। ਦੂਏ ਤੀਏ ਚੌਥੇ ਦਿਨ ਜਦੋਂ ਟਾਈਮ ਆਇਆ, ਅਗਲਾ ਸਨਦਾ ਚੈੱਕ ਹੋਣ ਲੱਗੀਆਂ, ਉਹਨੇ ਕਿਹਾ ਜੀ ਲਿਆਓ ਸਨਦਾ। ਕਹਿ ਰਿਹਾ ਸਨਦਾ ਕਿਹੜੀਆਂ? ਉਹ ਕਹਿ ਰਿਹਾ ਜਿਹੜੀ ਤੁਸੀਂ ਐਮਏ ਦੱਸਿਆ ਸੀ। ਉਹਨੇ ਕਿਹਾ ਮੈਂ ਤਾਂ ਕਿਹਾ ਸੀ ਐਮਏ ਹੀ ਆ ਜੀ ਅਸੀਂ। ਤਾੜੀ ਲਾਓ ਜੀ। ਉਹਨੇ 4 ਕਹਿਤਾ ਤਾਂ ਸੂਤ ਆ ਗਈ। ਅੱਛਾ ਜੀ, ਅੱਜ ਦਾ ਅਖਾਣ ਮੈਂ ਬੋਲੂੰਗਾ ਜਿਵੇਂ ਸਾਡੇ ਵੱਡ ਵਡੇਰੇ, ਸਾਡੇ ਪੁਰਖ, ਸਾਡੇ ਬਜ਼ੁਰਗ ਗੱਲਾਂ ਕਰਦੇ ਕਰਦੇ ਸਾਗਰ ਨੂੰ ਗਾਗਰ 'ਚ ਬੰਦ ਕਰ ਦਿੰਦੇ ਵੀ ਉਹ ਸਮਝਾਉਣ ਵਾਸਤੇ। ਇਦਾਂ ਇਹ ਤੁਸੀਂ ਆਮ ਸੁਣਿਆ ਹੋਣਾ, ਇਹ ਅਖਾਣ ਜਿਹੜਾ ਪੰਜਾਬੀ ਦਾ ਆਮ ਸੁਣਿਆ ਹੋਣਾ, ਪਰ ਇਹਦਾ ਤੁਸੀਂ ਸਮਝਾਉਣਾ ਵੀ ਇਹ 'ਚ ਸਿਆਣੇ ਕਹਿੰਦੇ ਕੀ ਸੀ। ਤੇ ਅਸੀਂ ਤੋਹਫੇ ਦੇ ਵਿੱਚ ਤਸਬੀਹ ਦੇਵਾਂਗੇ ਤੁਹਾਨੂੰ। ਅਖਾਣ ਇਹ ਆ ਕਿ ਸਿਆਣੇ ਕਹਿੰਦੇ ਬਈ ਹੱਥਾਂ ਦੀਆਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ। ਇਹਦੇ 'ਚ ਕੀ ਕਹਿ ਰਹੇ ਸਿਆਣੇ, ਵੀ ਕੀ ਸੁਨੇਹਾ ਇਹਦੇ 'ਚ? ਸਿਆਣੇ ਇੱਧਰ ਤੇ ਚੁੱਪ ਹੀ ਹੈ। ਉਸਮਾਨ ਸਾਹਿਬ ਤੁਸੀਂ ਹੱਥ ਖੜਾ ਕੀਤਾ। ਸਿਆਣੇ ਦੇ 'ਚ ਕਹਿ ਰਹੇ ਆ ਕਿ ਬਾਜ਼ ਟਾਈਮ ਨਾ ਬੰਦਾ ਜਜ਼ਬਾਤੀ ਹੋ ਕੇ ਗੁੱਸੇ ਦੇ ਵਿੱਚ ਕੋਈ ਐਸਾ ਫੈਸਲਾ, ਐਸਾ ਕਦਮ ਚੁੱਕ ਜਾਂਦਾ ਕਿ ਉਹਦਾ ਖਮਿਆਜ਼ਾ ਬਾਅਦ ਵਿੱਚ ਭੁਗਤਣਾ ਪੈਂਦਾ। ਤੇ ਉਹ ਉਦੋਂ ਤਾਂ ਬੰਦਾ ਆਕੜ ਦੇ ਵਿੱਚ, ਅਨਾਹ ਦੇ ਵਿੱਚ ਗੱਲ ਕਰਕੇ ਕੋਈ ਐਸਾ ਕੰਮ ਕਰ ਦਿੰਦਾ, ਕੋਈ ਨੁਕਸਾਨ ਕਰ ਦਿੰਦਾ, ਬਾਅਦ 'ਚ ਫਿਰ ਪਛਤਾਵਾ ਵੀ ਹੁੰਦਾ, ਤੇ ਉਸ ਟਾਈਮ ਫਿਰ ਆਪਣੇ ਆਪ ਨੂੰ ਨੀਵਾਂ ਵੀ ਹੋਣਾ ਪੈਂਦਾ, ਕਿ ਮਾਫੀ ਵੀ ਮੰਗਣੀ ਪੈਂਦੀ ਆ। ਤਾੜੀਆਂ ਜੀ। ਵਾਹ ਵਾਹ ਇੱਜ਼ਤ ਵਾਹ, ਵੀ ਗਵਾਣੀ ਪੈਂਦੀ ਨਾ ਫਿਰ। ਕੀ ਬਾਤ, ਕੀ ਬਾਤ। ਬੜਾ ਸੋਹਣੀ ਗੱਲ ਕੀਤੀ ਉਸਮਾਨ ਸਾਹਿਬ ਨੇ, ਵੀ ਬੰਦੇ ਕਾਹਲ ਕਰ ਜਾਂਦੇ ਰਿਸ਼ਤੇ ਤੋੜਨ ਦੇ ਵਿੱਚ, ਕਿਸੇ ਨਾਲ ਰੁੱਸਣ ਦੇ ਵਿੱਚ, ਫਿਰ ਉਹ ਅਗਲੀਆਂ ਨਸਲਾਂ ਤੱਕ। ਫਿਰ ਉਹ ਸਿਆਣੇ ਕਹਿੰਦੇ ਨੇ ਵੀ ਜਿਹਦੇ ਤੁਸੀਂ ਜਨਾਜ਼ੇ ਨਹੀਂ ਛੱਡ ਸਕਦੇ, ਉਹਨਾਂ ਨਾਲ ਫਿਰ ਬੋਲ ਚਾਲ ਕਾਹਦੀ ਛੱਡਣੀ। ਵੀ ਬੰਦੇ ਤੁਸੀਂ ਤਾਂ ਆਪ ਦੀ ਕੀਤੀ ਨਿਗਾ ਗਏ ਆ, ਤੁਹਾਡੀ ਆਉਣ ਵਾਲੀਆਂ ਨਸਲਾਂ ਨੂੰ ਵੀ ਭੋਗਣੀ ਪੈਂਦੀ ਹੈ। ਫਿਰ ਉਹ ਕਿਤੇ ਤੁਹਾਡੇ ਲਈ ਗੱਲ ਆ ਵੀ ਕਿਤੇ ਨੀਵਾਂ ਹੋਣਾ ਪੈਂਦਾ। ਤੇ ਹੱਥਾਂ ਦੀਆਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ। ਉਸਮਾਨ ਸਾਹਿਬ ਲਓ ਜੀ, ਮਾਸ਼ਾਅੱਲਾ ਤਸਬੀਹ, ਇਹ ਤੋਹਫਾ ਜੀ, ਇਹ ਵੀ ਮਦੀਨਾ ਸ਼ਰੀਫ ਤੋਂ ਆਈ, ਇਹ ਹਾਜੀ ਸਾਹਿਬ ਲੈ ਕੇ ਆਏ। ਅੱਛਾ ਜੀ, ਹੁਣ ਅਸੀਂ ਸਵਾਲ ਪੁੱਛਾਂਗੇ ਸਾਫੇ ਦਾ। ਸਵਾਲ ਇਹ ਆ ਬਈ ਆਪਾਂ ਸੁਣਦੇ ਸੀ ਡੰਗਰ ਨੂੰ ਹਿੱਕਦੇ ਹੋਇਆਂ ਕਿ ਡੰਗਰ ਖਪਾ ਲੈਂਦਾ ਸੀ ਨਾ, ਤੇ ਉਹਨੂੰ ਕਹਿੰਦੇ ਸੀਗੇ ਵੀ ਜਾ ਤੈਨੂੰ ਫਾਟ ਕੇ ਦੇ ਕੇ ਆਵਾਂ। ਉਹ ਜਿਹੜਾ ਫਾਟਕ ਆ ਉਹ ਕੀ ਸ਼ੈ ਆ, ਉਹਦੀ ਪੂਰੀ ਦਾਸਤਾਨ ਕੋਈ ਬੰਦਾ ਸੁਣਾਵੇ ਤੇ ਸਾਫਾ ਲੈ ਜਾਵੇ, ਬਰੀਕੀ ਜੀ ਦੱਸਣਾ ਆ ਤੈਨੂੰ ਫਾਟ ਕੇ ਦੇ ਆਵਾਂ। ਉਹ ਫਾਟਕ ਕਿਹੜੀ ਸ਼ੈ ਨੂੰ ਕਹਿੰਦੇ ਸੀ? ਫਾਟਕ ਜਿਹੜਾ ਨਾ ਜੀ, ਇਹ ਇਦਾਂ ਹੀ ਆ ਜਿੱਦਾਂ ਕਿ ਆਪਣੀ ਬੰਦਿਆਂ ਦੀ ਇੱਕ ਜੇਲ੍ਹ ਹੋ ਗਈ। ਆਏ ਠੀਕ ਹੈ ਜੀ, ਵੀ ਜੇ ਕਿਸੇ ਦਾ ਡੰਗਰ ਨੁਕਸਾਨ ਕਰਦਾ ਸੀ ਨਾ, ਤੇ ਉੱਥੇ ਦੇ ਆਂਦੇ ਸੀ। ਇਹ ਸਰਕਾਰ ਨੇ ਬਣਾਏ ਹੁੰਦੇ ਸੀ, ਫਿਰ ਉਹਦੇ ਵਾਸਤੇ ਥੋੜਾ ਜਿਹਾ ਜੁਰਮਾਨਾ ਰੱਖਿਆ ਹੋਇਆ ਹੁੰਦਾ ਸੀ, ਵੀ ਬੰਦੇ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਵੀ ਮੈਂ ਕੋਈ ਸ਼ੈ ਭਾਰ ਕੇ ਤੇ ਇਹ ਛਡਾ ਕੇ ਡੰਗਰ ਲੈ ਕੇ ਆਇਆ। ਇਸ ਵਾਸਤੇ ਉਹ ਹਰ ਜਗ੍ਹਾ, ਹਰ ਪਿੰਡ ਦੇ, ਹਰ ਕੌਂਸਲ ਦੇ ਵਿੱਚ ਹੁੰਦਾ ਸੀ ਇਹ ਫਾਟਕ। ਡੰਗਰਾਂ ਦੀ ਜੇਲ੍ਹ। ਤਾੜੀਆਂ ਬਈ ਖਾਲਸ ਸਾਹਿਬ। ਲਓ ਜੀ, ਹੁਣ ਅਸੀਂ ਸਵਾਲ ਕਰਨ ਲੱਗੇ ਹਾਂ, ਤੋਹਫਾ ਦੇਣਾ ਜੀ ਅਸੀਂ ਤਸਬੀਹ ਤੇ ਟੋਪੀ ਦਾ, ਮਦੀਨੇ ਸ਼ਰੀਫ ਤੋਂ ਆਈ ਆ। ਸਵਾਲ ਵੀ ਕਹਿ ਲਓ ਵੀ ਆਪਾਂ ਰੋਜ਼ ਕਹਿੰਦੇ ਆ ਵੀ ਹੋਰ ਘਰ-ਬਾਰ ਸਾਰਾ ਕੁਝ ਠੀਕ ਠਾਕ ਆ, ਘਰ-ਬਾਰ ਦੀ ਸੁਣਾ ਪੁੱਛਦੇ ਨਹੀਂ ਆਪਾਂ ਵੀ ਘਰ ਦੀ ਸਮਝ ਤਾਂ ਆ ਗਈ। ਘਰ ਬਾਹਰ ਕਿਹਨੂੰ ਕਹਿੰਦੇ ਆ, ਵੀ ਜਿਹਨੂੰ ਪਤਾ ਹੋਵੇ ਉਹ ਬੰਦਾ ਹੱਥ ਖੜਾ ਕਰੇ ਵੀ ਬਾਹਰ ਨਾਲ ਕਿਉਂ ਲੱਗਦਾ।
ਬਿਸਮਿਲ੍ਲਾ। ਘਰ ਤਾਂ ਘਰ ਹੈ, ਜਿਹੜੇ ਉਹਦੇ ਚ ਵਸਣ ਵਾਲੇ ਨੇ ਉਹਨਾਂ ਨੂੰ ਬਾਹਰ ਕਹਿੰਦੇ ਨੇ। ਆਏ ਹਾਏ ਹਾਏ, ਘਰ ਦੇ ਜੀਆਂ ਨਾਲ ਘਰ-ਬਾਰ ਬਣਦਾ। ਵਾਹ ਵਾਹ ਵਾਹ। ਉਹ ਜਿਹੜੀ ਉਹ ਵਸੇਬ ਆ ਨਾ ਜੀ, ਪੂਰਾ ਘਰ ਦੇ ਜੀ, ਉਹ ਜ਼ਿੰਮੇਵਾਰੀ, ਉਹ ਭਾਰ ਆ ਤੇ ਘਰ-ਬਾਰ ਆ। ਹਾਈ ਸਾਹਿਬ ਜੀ, ਤੋਹਫਾ ਜੀ ਮਦੀਨੇ ਸ਼ਰੀਫ ਦਾ ਜੀ, ਮਾਸ਼ਾਅੱਲਾ। ਹਾਂ ਵਾਹ ਜੀ। ਹੁਣ ਜੀ ਅਸੀਂ ਪਿੰਸਲਾਂ ਲੈ ਕੇ ਤੇ ਆ ਜਿਹੜੀਆਂ ਚਾਬੀਆਂ 'ਚ ਪਾਉਣ ਨੂੰ ਛੱਲੇ ਲੈ ਕੇ ਤੇ ਅਸੀਂ ਚੱਲਦੇ ਹਾਂ ਆਪਣੇ ਬਾਲਾਂ ਕੋ, ਉਹਨਾਂ ਨੂੰ ਕੋਈ 2-4 ਗੱਲਾਂ ਪੁੱਛਦੇ ਹਾਂ। ਦੱਸੋ ਵੀ ਫੁੱਟਬਾਲ ਦੇ ਮੈਚ ਦਾ ਟਾਈਮ ਕਿੰਨਾ ਹੁੰਦਾ? ਤੈਨੂੰ ਪਤਾ? 90 ਮਿੰਟ। ਤਾੜੀਆਂ। 90 ਮਿੰਟ ਬਈ, ਵਾਹ ਬਈ ਵਾਹ। ਲਓ ਜੀ, ਇੱਕ ਪੈਨਸਲ ਤੇ ਇੱਕ ਛੱਲਾ। ਵਾਹ ਜੀ। ਅੱਛਾ, ਇਹ ਦੱਸੋ ਵੀ ਬਾਬਾ ਏ ਕੌਮ ਕਿਹਨੂੰ ਕਹਿੰਦੇ ਆ? ਹਾਂਜੀ, ਬਾਬਾ ਕਾਇਦ ਆਜ਼ਮ। ਮਾਸ਼ਾਅੱਲਾ, ਬਾਬਾ ਕਾਇਦ ਆਜ਼ਮ ਰਹਿਮਤੁल्लाह अलैह। ਵਾਹ ਵਾਹ। ਲਓ ਜੀ, ਇੱਕ ਛੱਲਾ ਤੇ ਇੱਕ ਪੈਨਸਲ ਜੀ। ਅੱਛਾ, ਇਹ ਦੱਸੋ ਵੀ ਕੌਮੀ ਖੇਡ ਕਿਹੜੀ ਆ ਆਪਣੀ? ਹਾਕੀ। ਤਾੜੀਆਂ ਬਈ, ਹਾਕੀ। ਲਓ ਜੀ, ਇੱਕ ਪੈਨਸਲ। ਅੱਛਾ ਜੀ, ਹੁਣ ਅਖੀਰ ਦੇ ਉੱਤੇ ਇੱਕ ਛੱਲਾ ਤੇ ਇੱਕ ਪੈਨਸਲ ਰਹਿ ਗਈ ਹੈ, ਤੇ ਜਿਹਨੂੰ ਆਂਦਾ ਹੋਵੇ ਹੱਥ ਖੜਾ ਕਰੇ ਬਈ। ਕੌਮੀ ਜਾਨਵਰ ਕਿਹੜਾ ਆਪਣਾ? ਮਾਰਖੋਰ। ਤਾੜੀਆਂ, ਮਾਰਕੋਰ। ਲਓ ਜੀ, ਪੈਨਸਲ ਤੇ ਛੱਲਾ। ਅੱਛਾ ਜੀ, ਉਹ ਬਿਸਕੁਟ ਪਏ ਸੀ, ਆ ਡੱਬਾ ਲੈ ਕੇ ਆਉਣਾ। ਲਓ ਜੀ, ਅੱਜ ਸਾਡੀਆਂ ਧੀਆਂ ਆਪਣਾ ਸਿਰ ਢੱਕ ਕੇ ਆਈਆਂ, ਚੁੰਨੀਆਂ ਲੈ ਕੇ ਆਈਆਂ। ਇਸੇ ਗੱਲ ਤੇ ਹੀ ਤਾੜੀ ਲਾਓ ਤੇ ਇਹਨਾਂ ਨੂੰ ਬਿਸਕੁਟ ਦਵਾਂਗੇ। ਇੱਥੇ ਖੜੀਆਂ ਹੋ ਇੱਥੇ ਲੈਣ 'ਚ। ਵਾਹ ਬਈ ਵਾਹ। ਲੈ ਮੇਰਾ ਪੁੱਤ, ਸ਼ਾਬਾਸ਼। ਹਾਂ, ਇਹ ਧੀਆਂ ਨੂੰ ਸਿਰ ਢੱਕਣ ਦਾ ਦੱਸਣਾ ਚਾਹੀਦਾ। ਲਓ ਜੀ, ਹੋਰ ਵੀ ਜਿਹੜੇ ਨਿੱਕੇ ਨਿੱਕੇ ਇੱਥੇ ਹੈਗੇ ਆ। ਲੈ ਮੇਰਾ ਪੁੱਤ। ਲਓ ਜੀ, ਸਾਡੇ ਕੋਲ 4 ਪੇਸੀਆਂ ਗੁੜ ਰਹਿ ਗਿਆ ਤੇ 2 ਪੇਸੀਆਂ ਅਸੀਂ ਇਸ ਹਾਲ ਤੇ ਦੇਵਾਂਗੇ। ਮਾਲ ਡੰਗਰ ਵਾਲੇ ਬੰਦੇ ਬੈਠੇ ਆ, ਪੱਠੇ ਪਹਾੜੇ ਵਾਲੇ। ਤੇ ਇਹ ਦੱਸੋ ਬਈ, ਬੰਦਾ ਕੋਈ ਵਿਹੜਾ ਲੈਣ ਗਿਆ, ਚਾਹੇ ਮੰਡੀ 'ਚ ਲਾ ਲਓ ਜਾਂ ਕਿਸੇ ਕੋਲ ਲੈਣ ਗਿਆ, ਵੀ ਦੇਖਿਆ ਪਤਾ ਲੱਗ ਜੇ ਵੀ ਇਹ ਵਿਹੜਾ ਹਾਲੀ ਆ, ਉਹ ਨਿਸ਼ਾਨੀ ਕੀ ਆ ਵੀ ਉਹ ਪਤਾ ਲੱਗ ਜੇ ਵੀ ਵਿਹੜਾ ਹਾਲੀ ਆ? ਜਿਹਨੂੰ ਪਤਾ ਹੋਵੇ ਉਹ ਬੰਦਾ ਹੱਥ ਖੜਾ ਕਰੇ। ਅੱਛਾ ਜੀ, ਮਾਲੇ ਨੂੰ ਪੁੱਛਦੇ ਆ ਜੀ। ਚਲੋ, ਬਾਕੀਆਂ ਨੇ ਤਾਂ ਜਵਾਬ ਅੱਗੇ ਦੇ ਆ। ਖੁੱਲਾ ਪਿਆ ਹਾਂ ਜੀ। ਤਾੜੀਆਂ। ਵਾਹ ਮਾਲੇ ਵਾਹ। ਉਹ ਪਾ ਕੇ ਦਿਓ ਜੀ, ਦੇਸੀ ਘਰ ਦਾ ਬਣਿਆ ਗੁੜ। ਕਹਿੰਦਾ ਵੀ ਕੁੱਲਾ ਪਿਆ ਹੁੰਦਾ ਜੀ। ਹਾਂ, ਉਹਦੀ ਉਹ ਕੰਨੀ ਦੇ ਉੱਤੇ ਨਾ ਨਿਸ਼ਾਨ ਹੁੰਦਾ, ਰੇੜੀ ਰੱਖ ਕੇ। ਉਹ ਸਿਆਣਿਆਂ ਦਾ ਖਾਣ ਵੀ ਹੈ ਨਾ, ਵੀ ਜ਼ੋਰ ਲਾਣਾ ਉਹ ਜਾਣਦਾ ਜਿਹਦੇ ਕੁੱਲਾ ਪਿਆ ਹੋਵੇ, ਉਹ ਥਾਂ ਪੱਕ ਜਾਂਦੀ ਹੈ। ਉਹ ਧੌਣ ਹੀ ਬੋਲ ਕੇ ਦੱਸ ਦਿੰਦੇ ਵੀ ਇਹ ਡੰਗਰ ਹਾਲੀ ਹੈ ਜੀ। ਖਾਲਸਾ। ਤੁਹਾਡੇ ਸਵਾਲ ਤੋਂ ਮੈਨੂੰ ਇੱਕ ਸਵਾਲ ਯਾਦ ਆ ਗਿਆ ਵੀ ਵਿਆਹੀ ਹੋਈ ਜਿਹੜੀ ਜਨਾਨੀ ਹੁੰਦੀ ਹੈ ਨਾ, ਉਹਦੇ ਹਾਰ ਸ਼ਿੰਗਾਰ ਤੋਂ ਉਹਦੇ ਪਤਾ ਲੱਗ ਜਾਂਦਾ, ਮੇਕਅਪ ਤੋਂ, ਇਹ ਉਹ ਤੋਂ, ਵੀ ਇਹ ਵਿਆਹੀ ਹੋਈ ਹੈ। ਬੰਦੇ ਦਾ ਕਿੱਦਾਂ ਪਤਾ ਲੱਗਦਾ? ਬੰਦੇ ਦੇ ਤਾਂ ਮੂੰਹ ਤੋਂ ਹੀ ਪਤਾ ਲੱਗ ਜਾਂਦਾ। ਤਾੜੀ ਲਾ ਬਈ। ਮੂੰਹ ਤੋਂ ਪਤਾ ਲੱਗ ਜਾਂਦਾ। ਉਹ ਜਦੋਂ ਰੌਣਕ ਉੱਡ ਜਾਂਦੀ, ਪਤਾ ਲੱਗ ਜਾਂਦਾ ਵੀ ਵਿਆਹ ਗਿਆ। ਅਖੀਰਲੀਆਂ 2 ਪੇਸੀਆਂ ਜੀ ਗੁੜ ਦੀਆਂ ਰਹਿ ਗਈਆਂ, ਤੇ ਸਾਡੇ ਕੋਲ ਸ਼ੌਕੀਨ ਭਰਾ ਵੀ ਬੈਠੇ ਆ, ਢੱਗਿਆਂ ਦੇ ਵੀ, ਜ਼ਿਮੀਦਾਰ ਵੀ ਬੈਠੇ ਆ। ਮੈਂ ਇਹ ਗੱਲ ਪੁੱਛਦਾ ਵੀ ਜਦੋਂ ਬੰਦੇ ਢੱਗੇ ਭਜਾਉਂਦੇ ਆ, ਢੱਗੇ ਹਾਲੀ ਕਰਦੇ ਆ, ਕੋਈ ਬੰਦੇ ਹੇਠ ਜੋੜਦੇ ਢੱਗਿਆਂ ਨੂੰ, ਕੁਝ ਬੰਦੇ ਉੱਤੇ ਜੋੜਦੇ ਢੱਗਿਆਂ ਨੂੰ। ਗੱਲ ਇਹ ਪੁੱਛਣੀ ਆ ਤੁਹਾਨੂੰ ਵੀ ਜਦੋਂ ਬੰਦੇ ਢੱਗੇ ਮੰਗਦੇ ਆ, ਵੀ ਘੱਟ ਹਾਲੀ ਕਿਹੜੇ ਪਾਸੇ ਦੇ ਆ? ਵੀ ਉਤਲਾ ਢੱਗਾ ਲੱਭਣਾ ਔਖਾ ਜਾਂ ਹੇਠਲਾ ਢੱਗਾ ਲੱਭਣਾ ਔਖਾ? ਇਹ ਬੰਦਾ ਕੋਈ ਦੱਸੇ। ਸ਼ੌਕਤ ਸਾਹਿਬ ਬੈਠੇ ਜੀ। ਹਾਂਜੀ, ਥੱਲੇ ਵਾਲਾ ਜੀ ਔਖਾ ਹੈ ਜੀ, ਥੱਲੇ ਵਾਲੇ ਘੱਟ ਲੱਭਦੇ ਆ ਜੀ। ਥੱਲੇ ਵਾਲੇ ਢੱਗੇ ਘੱਟ ਲੱਭਦੇ ਆ, ਉਤਲੇ ਸੌਖੇ ਲੱਭ ਜਾਂਦੇ ਆ। ਵਾਹ ਸ਼ੌਕਤ ਸਾਹਿਬ। ਆ ਪੇਸੀਆਂ 2 ਗੁੜ ਦੀਆਂ ਪਾ ਕੇ ਦਿਓ ਜੀ। ਅੱਛਾ ਜੀ, ਹੁਣ ਤੋਹਫੇ ਤਾਂ ਸਾਡੇ ਸਮਝੋ ਮੁੱਕ ਗਿਆ, ਸਾਡੇ ਕੋਲ ਮਸਵਾਕਾਂ ਹੀ ਰਹਿ ਗਈਆਂ। ਮਸਵਾਕ ਕਾਰੀ ਸਾਹਿਬ ਨੂੰ ਤੋਹਫਾ ਨਾ ਦੇ ਦਈਏ ਜੀ? ਠੀਕ ਹੈ। ਹੈ ਜੀ, ਠੀਕ ਹੈ ਜਨਾਬ। ਲਓ ਜੀ, ਤੋਹਫੇ ਜੀ। ਇੱਕ ਕਿੱਕਰ ਦੀ ਆ, ਇੱਕ ਨਿੰਬ ਦੀ ਆ ਜੀ। ਬਹੁਤ ਸ਼ੁਕਰੀਆ ਜੀ। ਹਾਂਜੀ, ਤੇ ਇਹ ਜੀ ਨਾਲੇ 1000 ਵੀ ਦੇ ਦਿਓ ਉਹਨਾਂ ਦਾ। ਆ ਜਾਂਦਾ ਜੀ, ਕੋਈ ਨਹੀਂ। ਨਹੀਂ, ਮੈਂ ਇੱਥੇ ਹੀ ਆ ਜੀ। ਕੋਈ ਨਹੀਂ। ਹਾਂਜੀ, ਉਹ 1000 ਰੁਪਏ ਦੇਣਾ ਜੀ, ਮੈਂ ਇੱਥੇ ਹੀ ਆ ਜੀ। ਚੇਤੇ ਨਾਲ ਦੇ ਦਿਓ। ਹਾਂਜੀ, ਕਾਰੀ ਸਾਹਿਬ ਨਾਲ ਸਾਡਾ ਹਾਸਾ ਮਖੌਲ ਵੀ ਆ ਜੀ। ਕੋਈ ਨਹੀਂ। ਹਾਂਜੀ, ਅਦਬ ਇਹਤਰਾਮ ਤਾਂ ਹੈ ਜੀ, ਹਾਸਾ ਮਖੌਲ ਵੀ ਹੈ। ਇਦਾਂ ਹੀ ਹੋਣਾ ਚਾਹੀਦਾ ਆਪਣੇ ਇਮਾਮ ਮਸਜਿਦ ਨਾਲ, ਪਿਆਰ ਹੋਣਾ ਚਾਹੀਦਾ ਜੀ। ਲਓ ਜੀ, ਅਡੀਕ ਦੀਆਂ ਘੜੀਆਂ ਮੁੱਕ ਗਈਆਂ। ਅਸੀਂ ਖਸੂਸੀ ਤੌਰ ਦੇ ਉੱਤੇ ਜੀ ਹੁਣ ਤੁਹਾਨੂੰ ਸੁਣਾਉਂਦੇ ਆ ਕਲਾਮ ਸ਼ਰੀਫ। ਕਾਰੀ ਮਨੀਰ ਸਾਹਿਬ ਜੀ ਸਾਡੇ ਗਰਾਈ ਪਿੰਡ 399 ਗਾਬੇ ਜੰਡਾਂ ਵਾਲੀ ਜੀ, ਉੱਥੋਂ ਤਸ਼ਰੀਫ ਲੈ ਕੇ ਆਏ ਜੀ। ਤੇ ਕਾਰੀ ਸਾਹਿਬ ਨੂੰ ਫਰਮਾਇਸ਼ ਕਰਦੇ ਆ ਵੀ ਸਾਡੇ ਦਿਲਾਂ ਨੂੰ ਨੂਰੋ ਨੂਰ ਕਰੋ ਜੀ, ਤੇ ਸਾਨੂੰ ਕੋਈ ਕਲਾਮ ਸੁਣਾਓ ਜੀ। ਬਿਸਮਿਲ੍ਲਾ ਜੀ।
ਮੁਹਰਰਮ ਹਰਾਮ ਕਰੀਬ ਹੈ। ਸੁਭਾਨ ਅੱਲਾ। ਮੁਹਰਮ ਸ਼ਰੀਫ ਦਾ ਚੰਦ ਚੜਨ ਵਾਲਾ ਜੀ ਦਿਹਾੜੀ ਡੰਗ ਰਹਿ ਗਿਆ ਤੇ ਕਾਰੀ ਸਾਹਿਬ ਕਹਿੰਦੇ ਆ ਵੀ ਤੁਹਾਨੂੰ ਕਲਾਮ ਵੀ ਮੁਹਰਮ ਸ਼ਰੀਫ ਦੇ ਨਾਲ ਹੀ ਸੁਣਾ ਸੀਦਾ ਇਮਾਮ ਹੁਸੈਨ। ਬਿਸਮਿਲ੍ਲਾ ਬਿਸਮਿਲ੍ਲਾ ਜੀ। اللهم صل على سيدنا ومولانا محمد وعلى آله وبارك وسلم. ਬਨ ਲਈ ਮਾਂ ਬਾਪ ਦੇ ਗਲ ਪਲੇ ਹੁਸੈਨ ਨੇ। ਸੁਭਾਨ ਅੱਲਾ ਸੁਭਾਨ ਅੱਲਾ। ਬਨ ਲਈ ਮਾਂ ਬਾਪ ਦੇ ਗਲ ਪਲੇ ਹੁਸੈਨ ਨੇ। ਬਨ ਲਈ ਮਾਂ ਬਾਪ ਦੀ ਗਲ ਪੱਲੇ ਹੁਸੈਨ ਨੇ। ਨਾਨੇ ਦੀ ਕਰਵਾ ਦਿੱਤੇ ਬੱਲੇ ਬੱਲੇ ਹੁਸੈਨ ਸੁਭਾਨ ਅੱਲਾ ਨੇ। ਸੁਭਾਨ ਅੱਲਾ ਸੁਭਾਨ ਅੱਲਾ। ਵਾਹ ਵਾਹ। ਨਾਨੇ ਦੀ ਕਰਵਾ ਦਿੱਤੇ ਬੱਲੇ ਬੱਲੇ ਹੁਸੈਨ ਨੇ। ਬਾਲ ਛੇ ਮਾਦਾ ਤੇ ਗੱਭਰੂ ਸੇਰਿਆਂ ਵਾਲਾ। ਹਾਏ ਸੇਰਿਆਂ ਵਾਲਾ ਬਾਲ ਛੇ ਮਾਦਾ ਤੇ ਗੱਭਰੂ ਸੇਰਿਆਂ ਵਾਲਾ। ਸੇਰਿਆਂ ਵਾਲਾ ਹੈ 32 ਸਾਲਾ ਤੇ ਕੋਈ ਹੈ 80 ਸਾਲਾ। ਸੁਭਾਨ ਹੈ 80 ਸਾਲਾ। ਸਾਰਿਆਂ ਦਾ ਇੱਕ ਇਰਾਦਾ ਇੱਕ ਮਿਜ਼ਾਜ। ਬੇਸ਼ੱਕ। ਸਾਰਿਆਂ ਦਾ ਇੱਕ ਇਰਾਦਾ ਇੱਕ ਮਿਜ਼ਾਜ। ਸਾਥੀ ਚੁਣ ਚੁਣ ਕੇ ਇਹੋ ਜੇ ਮੱਲੇ ਹੁਸੈਨ ਨੇ। ਸਾਥੀ ਚੁਣ ਚੁਣ ਕੇ ਇਹੋ ਜੇ ਮੱਲੇ ਹੁਸੈਨ ਨੇ। ਸੱਚਾ ਸੱਚ। ਨਾਨੇ ਦੀ ਕਰਵਾ ਦਿੱਤੇ ਬੱਲੇ ਬੱਲੇ ਹੁਸੈਨ ਨੇ। ਮਾਸ਼ਾਅੱਲਾ। ਔਰ ਇਹ ਤੇ ਮਰ ਕੇ ਜੀ ਪਏ ਉਹ ਜਿਉਂਦੇ ਮਰ ਗਏ ਨੇ। ਜਿਉਂਦੇ ਮਰ ਗਏ ਨੇ। ਇਹ ਤੇ ਮਰ ਕੇ ਜੀ ਪਏ ਉਹ ਜਿਉਂਦੇ ਮਰ ਗਏ ਨੇ। ਜਿਉਂਦੇ ਮਰ ਗਏ ਨੇ। ਜਿਹੜੇ ਮਰਨੋਂ ਬਚ ਗਏ ਉਹ ਇੰਜ ਦਾ ਡਰ ਗਏ ਨੇ। ਇੰਜ ਦਾ ਡਰ ਗਏ ਨੇ। ਕਿੰਜ ਦਾ? ਉਹਨਾਂ ਦੀ ਔਲਾਦ ਵੀ ਕਰਬਲ ਨਾ ਜਾਏਗੀ। ਉਹਨਾਂ ਦੀ ਔਲਾਦ ਵੀ ਕਰਬਲ ਨਾ ਜਾਏਗੀ। ਮੁਨਕਰਾਂ ਨੂੰ ਇੰਜ ਦੇ ਮਾਰੇ ਖੱਲੇ ਹੁਸੈਨ ਨੇ। ਮੁਨਕਰਾਂ ਨੂੰ ਇੰਜ ਦੇ ਮਾਰੇ ਖੱਲੇ ਹੁਸੈਨ ਨੇ। ਬਨ ਲਈ ਮਾਂ ਬਾਪ ਦੇ ਗਲ ਪੱਲੇ ਹੁਸੈਨ ਨੇ। ਨਾਨੇ ਦੀ ਕਰਵਾ ਦਿੱਤੇ ਬੱਲੇ ਬੱਲੇ ਹੁਸੈਨ ਨੇ। ਮਾਸ਼ਾਅੱਲਾ ਕਰ ਸਾਹਿਬ ਮਾਸ਼ਾਅੱਲਾ। ਅੱਛਾ ਕਰ ਸਾਹਿਬ ਇੱਕ ਨਾ ਸਾਨੂੰ ਦੋ ਬੋਲ ਸੁਣਾ ਦਿਓ अब्बास जो जिंदा है। जी जी सरकार सैयदना शहनशाह वफा सरकार सैयदना अब्बास पाक आप दा वो कलाम है जी आप दे मुतल्लक सीधा पाक। महफूज काफिला है अब्बास जो जिंदा है। सुभान अल्लाह सुभान अल्लाह।
महफूज काफिला है अब्बास जी अब्बास जो जिंदा है, अभी दूर करबला है, अभी दूर करबला है, अब्बास जो जिंदा है, अब्बास जो जिंदा है। नामहरमों का मजमा हट हट के है गुजरता, नामहरमों का मजमा हट हट के है गुजरता, पहरे में बावफा के तय हो रहा है रास्ता, पहरे में बावफा के तय हो रहा है रास्ता, तय हो रहा है रास्ता। क्या शानो दबदबा है, अब्बास जो जिंदा है, क्या शानो दबदबा है, अब्बास जो जिंदा है। अभी दूर करबला है, अभी दूर करबला है, अब्बास जो जिंदा है, अब्बास जो जिंदा है। ਸੁਭਾਨ ਅੱਲਾ ਸੁਭਾਨ ਅੱਲਾ। ਹੁਣ ਟਾਈਮ ਹੋ ਗਿਆ ਜੀ ਖੇਡਾਂ ਦਾ, ਤੇ ਵਿੱਚੋਂ ਅੱਗੇ ਬਿਜਲੀ ਚਲੀ ਗਈ ਸੀ, ਖਾਸਾ ਟਾਈਮ ਸਾਨੂੰ ਬਹਿਣਾ ਪੈ ਗਿਆ, ਤੇ ਬੰਦੇ ਵੀ ਫਿਰ ਪੱਠੇ ਪਹਾੜੇ ਵਾਲੇ ਕੰਮ ਧੰਦੇ ਵਾਲੇ ਬੰਦੇ ਤੜਕੇ ਉੱਠ ਕੇ ਡੰਗਰਾਂ ਦਾ ਕਰਨਾ, ਵਿੱਚੋਂ ਕੋਈ ਬੰਦੇ ਚਲੇ ਵੀ ਗਏ, ਪਰ ਜਿਹੜੇ ਸਾਡੇ ਪਲੇਅਰ ਸੀ ਉਹ ਚੌਕਸ ਖੜੇ ਆ, ਉਹ ਕਹਿੰਦੇ ਵੀ ਅਸੀਂ ਖੇਡ ਕਰਕੇ ਜਾਣੀ। ਤੇ ਰੱਸਾ ਕਸ਼ੀ ਦਾ ਮੁਕਾਬਲਾ ਜੀ, ਉਧਰ ਮੁੰਡੇ ਤਕੜੇ ਸੀ ਤੇ ਇੱਧਰ ਅਸੀਂ ਆਪਣਾ ਭਲਵਾਨ ਇੱਕ ਦਿੱਤਾ, ਇੱਧਰ ਨਿੱਕੇ ਨਿੱਕੇ 3 ਤੇ ਉਧਰ 2 ਵੱਡੇ ਆ, ਉਂਝ ਬਰਾਬਰ ਆ ਕੰਮ। ਆ ਰੱਸੀ ਵਿਚਾਲੇ ਬੰਨੀ ਆ ਅਸੀਂ ਰੱਸੇ ਨੂੰ, ਤੇ ਇੱਧਰ ਵੀ ਇੱਕ ਨਿਸ਼ਾਨ ਲਾਇਆ ਹੈ, ਵੀ ਇੱਧਰ ਵੀ ਲਾਇਆ ਹੈ। ਆ ਰੱਸੀ ਜਦੋਂ ਤੁਰਨੀ ਹੈ ਤੁਹਾਨੂੰ ਪਤਾ ਲੱਗ ਜਾਊਗਾ ਕਿਹੜੇ ਪਾਸੇ ਨੂੰ ਜਾ ਰਹੀ ਹੈ। ਪਹਿਲਾਂ ਹੀ ਟੋਰ ਕੇ ਲੈ ਗਏ, ਮੈਂ ਉਹਨਾਂ ਨੂੰ ਕਹਿੰਦਾ ਥੋੜੀ ਰੱਸੀ ਛੱਡੋ ਬਾਈ, ਸੈਂਟਰ ਤੇ ਲਿਆਣ ਦਿਓ। ਚੱਲ ਇਹ ਨਹੀਂ ਇੱਥੇ ਬਸ। ਹਾਂਜੀ ਹੁਣ ਦੋਵੇਂ ਘਰ ਆਪਣੀ ਕੱਸ ਲਓ। ਹਾਂ ਕੱਸ ਲਓ ਜੀ ਰੱਸੀ। ਦੱਸਿਓ ਜੀ, ਦੱਸਿਓ ਜੀ। 1 2 3 ਚਾਲੂ ਜੀ। ਹਾਂ 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 ਬਹੁਤ ਮੁਕਾਬਲਾ ਬਈ, ਬਹੁਤ ਮੁਕਾਬਲਾ ਜਾ ਰਿਹਾ ਬਈ। ਨਹੀਂ ਬਈ ਮੁਕਾਬਲਾ ਤਾਂ ਬਹੁਤ ਜੀ, ਇਹ ਤਾਂ ਲੜਾਈ ਤੱਕ ਗੱਲ ਚਲੀ ਗਈ, ਗੱਲ ਲੜਾਈ ਤੱਕ ਚਲੀ ਗਈ। ਜ਼ਿੰਦਾਬਾਦ ਵੇ। ਜ਼ੋਰ ਨਹੀਂ ਲਾਇਆ ਬਈ, ਜ਼ੋਰ ਲਾਇਆ ਬੜਾ ਉਹਨੇ, ਬੜਾ ਜ਼ੋਰ ਲਾਇਆ, ਲੜਿਆ ਬੜਾ। ਅੱਛਾ ਜੀ ਜਿਹੜੇ ਬੰਦੇ ਖਲੋਤੇ ਆ ਨਾ ਹੁਣ ਮੰਡੀ ਜੋ ਇੱਧਰ ਵੀ ਹੋਵੋ, ਇੱਧਰ ਵੀ ਹੋਵੋ। ਅੱਛਾ ਜੀ, ਅੱਛਾ ਟੀਮਾਂ ਹੁਣ ਵੱਧ ਗਈਆਂ, ਬੰਦੇ ਜਿਹੜੇ ਬੈਠੇ ਸੀਗੇ ਉਹ ਕਹਿੰਦੇ ਵੀ ਅਸੀਂ ਵੀ ਜ਼ੋਰ ਅਜ਼ਮਾਈ ਕਰਨੀ ਆ, ਅੱਧੇ ਇੱਧਰ ਹੋ ਗਏ, ਅੱਧੇ ਇੱਧਰ ਹੋ ਗਏ, ਵੰਡ ਹੋ ਗਈ ਆ ਪੂਰੀ। ਜੱਜ ਸਾਹਿਬ ਆ ਜੀ, ਪਰਵੇਜ਼ ਸਾਹਿਬ ਤੁਸੀਂ ਚਾਲੂ ਕਰਨਾ ਜੀ। ਹਾਂਜੀ ਰੈਡੀ ਹੈ ਜੀ, ਹਾਂਜੀ ਤਿਆਰ ਆ ਜੀ, ਤੁਸੀਂ ਰੈਡੀ, ਤੁਸੀਂ ਵੀ ਰੈਡੀ, ਗੋ ਚਲੋ ਜੀ। ਖੈਰ ਹੋ ਗਈ, ਖੈਰ ਹੋ ਗਈ, ਬੜਾ ਮੁਕਾਬਲਾ ਸਖਤਾ, ਇਹ ਗੱਲ ਲੜਾਈ ਤੱਕ ਪਹੁੰਚ ਗਈ ਜੀ। ਬੱਲੇ ਬੱਲੇ ਬੱਲੇ, ਇਹ ਤਾਂ ਬਈ ਇਹ ਤਾਂ ਬੰਦੇ ਬਦਨਾਮੀ ਤੋਂ ਡਰ ਗਏ, ਬੰਦੇ ਆਪਣੇ ਟਿੱਲ ਲਾ ਰਹੇ ਆ, ਪੱਬਾ ਪਾਰ ਹੋ ਗਏ ਬੰਦੇ, ਬੰਦੇ ਪੱਬਾ ਪਾਰ ਹੋ ਗਏ। ਹਾਂਜੀ ਕਾਰੀ ਸਾਹਿਬ ਵਾਹ ਬਈ ਵਾਹ, ਬਹੁਤ ਬੜਾ ਮੁਕਾਬਲਾ ਬਈ, ਬੜਾ ਮੁਕਾਬਲਾ ਫਸਿਆ ਬਈ, ਇਹ ਤਾਂ ਮੁਕਾਬਲਾ ਬੜਾ ਫਸ ਗਿਆ ਬਈ। ਵਾਹ ਬਈ ਵਾਹ। ਹਾਂਜੀ ਲੱਗ ਗਿਆ ਪਤਾ ਇਹ ਗੇਮ ਦੇ ਅਸਲ ਓਏ ਹੋਏ ਦਾ ਫੈਸਲਾ ਹੀ ਨਹੀਂ ਹੋ ਰਿਹਾ ਜੀ, ਕੋਈ ਫੈਸਲਾ ਨਹੀਂ ਹੋ ਰਿਹਾ ਜੀ। ਹਾਂਜੀ 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 ਬੰਦਿਆਂ ਦੇ ਮੂੰਹ ਲਾਲ ਹੋ ਗਏ ਜੀ, ਮੁੜ ਕੇ ਆ ਗਏ। ਵਾਹ ਲਾ ਦੋ ਲਾ ਦੋ ਲਾ ਦੋ ਲਾ ਦੋ ਲਾ ਦੋ ਲਾ ਦੋ ਗੋਰ। ਵਾਹ 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 ਆ ਬੱਲੇ, ਵਾਹ ਜੀ ਵਾਹ, ਵਾਹ ਬਈ ਵਾਹ। ਸਰਦਾਰ ਅਹਿਮਦ ਬਾਹ ਖੜੀ ਕਰ ਦੇ ਉਧਰ ਦੇਖ ਕੇ। ਆ ਟੀਮ ਜਿੱਤੀ ਆ ਬਈ, ਆ ਕਪਤਾਨ ਹੈ। ਹਾਂਜੀ ਲਓ ਜੀ, ਇਹ ਜ਼ੋਰ ਜ਼ਮਾਈ ਦੇ ਮੁਕਾਬਲੇ ਹੋਣੇ ਚਾਹੀਦੇ ਆ। ਦੇਖ ਲਾ ਵੀ ਸਾਰੀ ਸੁਸਤੀ ਲੱਥ ਗਈ,
ਤੇ ਜਦੋਂ ਗੱਲ ਅਨਾਹ ਦੀ ਆ ਗਈ ਤੇ ਫਿਰ ਬੰਦੇ ਪੱਬਾਂ ਪਾਰ ਹੋਏ, ਫਿਰ ਜ਼ੋਰ ਲਾਇਆ। ਐਡਾ ਲੰਮਾ ਮੁਕਾਬਲਾ ਤਾਂ ਜਾਂਦਾ ਹੀ ਨਹੀਂ ਜਿੰਨਾ ਚੱਲਿਆ ਗਿਆ। ਬੰਦੇ ਗੁੱਸਾ ਕਰ ਗਏ ਵੀ ਹਾਰ ਨਾ ਜਾਈਏ। ਹਾਰ ਤਾਂ ਫਿਰ ਤੁਹਾਨੂੰ ਪਤਾ ਇਦਾਂ ਦੀ ਸ਼ੈ। ਲਓ ਜੀ, ਅਸੀਂ ਮੁੰਡਿਆਂ ਨੂੰ ਇਨਾਮ ਦਿੰਦੇ ਆ, ਨਕਦ ਇਨਾਮ ਆ। ਤੇ ਤੁਹਾਡੇ ਤੋਂ ਜੀ ਅਸੀਂ ਇਜਾਜ਼ਤ ਲੈਂਦੇ ਆ। ਜਿਉਂਦੇ ਵਸਦੇ ਰਹੋ ਜੀ, ਜਿੱਥੇ ਰਹੋ ਤੰਦਰੁਸਤ ਰਹੋ, ਸੁਖੀ ਰਹੋ। ਤੇ ਇਹ ਰੌਣਕ ਮੇਲਾ ਜੀ ਬਸ ਪਿੰਡ ਥਾਂ ਦਾ ਸਿਰਫ ਤੁਹਾਨੂੰ ਚੇਤੇ ਕਰਾਉਣ ਵਾਸਤੇ। ਕਾਰੀ ਸਾਹਿਬ ਤੁਸੀਂ ਅੱਜ ਆਏ, ਤੁਹਾਨੂੰ ਸਾਡਾ ਸਾਥ ਕਿਵੇਂ ਦੀ ਲੱਗੀ? ਜੀ ਬਹੁਤ ਸ਼ਾਨਦਾਰ ਮਾਸ਼ਾਅੱਲਾ ਤੁਹਾਡਾ ਸ਼ੋਅ ਹੈ, ਅੱਛਾ ਜੀ। ਬੜਾ ਕਾਮਯਾਬ ਹੈ। ਹਾਂ ਬਿਲਖਸੂਸ ਆਖਰ ਤੇ ਰੱਸਾਕਸ਼ੀ ਤੇ ਬੜਾ ਮਜ਼ਾ ਆਇਆ ਜੀ। ਹਾਂ ਤੇ ਇਹ ਬੁਨਿਆਦੀ ਪੰਜਾਬੀ ਸਾਡੀ ਰੀਤ ਹੈ, ਰਸਮੋ ਰਿਵਾਜ ਹੈ, ਹੋਣੇ ਚਾਹੀਦੇ। ਸਿਹਤ ਦੀ ਵੀ ਇਹ ਨਿਸ਼ਾਨੀ ਹੈ। ਹਾਂਜੀ। ਸਿਹਤਮੰਦ ਤੇ ਤਵਾਨਾ ਜ਼ਿੰਦਗੀ ਹਾਂ ਉਹਦੀ ਇਹ ਨਿਸ਼ਾਨੀ ਹੈ। ਅੱਲਾਹ ਤਾਲਾ ਇਹਨਾਂ ਬੱਚਿਆਂ ਨੂੰ ਬੜਿਆਂ ਨੂੰ ਕਾਮਯਾਬ ਕਰੇ। ਆਮੀਨ ਆਮੀਨ। ਲਓ ਜੀ, ਇਹਨਾਂ ਦੁਆਵਾਂ ਦੇ ਨਾਲ ਹੀ ਬਾਹਰ ਜਾਣ ਲੱਗਾ ਫਿਰ ਅੰਦਰ ਵੜ ਗਏ। ਬਸ ਅਸੀਂ ਤੁਹਾਨੂੰ ਪਿਛੋਕੜ ਚੇਤੇ ਕਰਾਉਂਦੇ ਆ। ਉਹ ਪੰਜਾਬ ਜਿਹੜਾ ਸਾਡਾ ਪੁਰਾਣਾ ਪੰਜਾਬ ਆ, ਬਸ ਉਹ ਗੱਲ ਚੇਤੇ ਕਰਾਈ ਦੀ ਆ। ਤੇ ਜੇ ਤੁਹਾਨੂੰ ਕੋਈ ਸਲਾਹ ਦੇਣੀ ਹੋਵੇ, ਤੁਸੀਂ ਸਾਨੂੰ ਸਲਾਹ ਵੀ ਦੇ ਸਕਦੇ ਆ ਵੀ ਇਹਦੇ ਵਿੱਚ ਆਹ ਕੁਛ ਕਰੋ, ਆਹ ਕੁਛ ਨਾ ਕਰੋ। ਕਿਉਂਕਿ ਹਾਂਜੀ ਆਪਾਂ ਇੱਕ ਟੱਬਰ ਆ, ਤੁਸੀਂ ਸਲਾਹ ਦੇਣੀ ਆ ਤੇ ਅਸੀਂ ਗਾਂ ਤੁਰਨਾ। ਤੁਹਾਡੇ ਪਸੰਦ ਆਵੇ ਠੀਕ ਆ, ਨਾ ਪਸੰਦ ਆਵੇ ਅਸੀਂ ਕਰਦੇ ਹੀ ਨਹੀਂ। ਸਾਨੂੰ ਫਿਰ ਕੀ ਲੋੜ ਆ ਕਰਨ ਦੀ। ਸਿਰਫ ਕੀ ਆ ਵੀ ਯਾਰ ਅਸੀਂ ਆਪਣੇ ਪਿਛੋਕੜ ਨਾਲ ਜੁੜੇ ਰਹੀਏ। ਜਿਉਂਦੇ ਵਾਸਤੇ ਰਹੋ। ਰੱਬ ਤੁਹਾਨੂੰ ਤੰਦਰੁਸਤ ਰੱਖੇ, ਸੁਖੀ ਰੱਖੋ। ਬੜੀ ਮਿਹਰਬਾਨੀ ਜੀ। ਦਬ ਲਓ ਬਟਨ।